TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਯੂਪੀ ਦੇ ਵਿੱਚ ਇੱਕ ਇਹੋ ਜਿਹੀ ਘਟਨਾ ਵਾਪਰੀ ਆ ਜਿਹੜੀ ਸਾਨੂੰ ਕਾਫੀ ਹੱਦ ਤੱਕ ਭਾਰਤ ਵਿੱਚ ਸਿੱਖਾਂ ਦੀ ਸਥਿਤੀ ਬਾਰੇ ਸਮਝਾ ਸਕਦੀ ਹੈ। TV 84 ਉੱਤੇ ਪ੍ਰੋਗਰਾਮ ਖਬਰ ਦੀ ਖਬਰ ਦੇਖ ਰਹੇ ਸਾਰੇ ਦਰਸ਼ਕਾਂ ਨੂੰ ਮੈਂ ਸਰਬਜੀਤ ਸਿੰਘ ਘਮਾਣ ਫਤਿਹ ਅਰਜ ਕਰਦਾ ਹਾਂ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇੱਕ ਸ਼ੇਰ ਆ, ਲੱਗੀ ਜੇ ਤੇਰੇ ਕਾਲਜੇ ਹਲੇ ਛੁਰੀ ਨਹੀਂ, ਇਹ ਨਾ ਸਮਝੀ ਸ਼ਹਿਰ ਦੀ ਹਾਲਤ ਬੁਰੀ ਨਹੀਂ। ਮਤਲਬ ਕਿ ਜੇਕਰ ਸਿੱਖਾਂ ਨੂੰ ਇਸ ਵੇਲੇ ਜਿਹੜੇ ਮੋਦੀ ਸਰਕਾਰ ਦੇ BJP ਸਰਕਾਰ ਦੇ ਕਾਨੂੰਨ ਨੇ ਉਹਨਾਂ ਦਾ ਡਰ ਨਹੀਂ ਲੱਗਣ ਲੱਗਿਆ ਤਾਂ ਇਹ ਨਾ ਸਮਝੀਏ ਵੀ ਆਪਾਂ ਸੁਰੱਖਿਅਤ ਹਾਂ। ਜਿਹੜੇ ਉਹ ਕਾਨੂੰਨ ਨੇ ਉਹਨਾਂ ਕਾਨੂੰਨਾਂ ਦੇ ਕਰਕੇ ਜਿਹੜਾ ਮਾਹੌਲ ਬਣ ਰਿਹਾ, ਜਿਹਦੇ ਵਿੱਚ ਇਸ ਵੇਲੇ ਬੇਸ਼ੱਕ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਪਰ ਹਕੀਕਤ ਵਿੱਚ ਹਿੰਦੂ ਕੱਟੜਵਾਦ ਆ ਜਿਹੜਾ ਉਹ ਸਿਖਰਾਂ ਛੋਹ ਰਿਹਾ। ਸਾਨੂੰ ਯਾਦ ਆ ਵੀ 1981 ਦੇ ਵਿੱਚ ਜਦੋਂ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੇ ਲਈ ਇੱਥੇ 31 ਮਈ 1981 ਨੂੰ ਦਲ ਖਾਲਸਾ ਨੇ, ਸੰਤ ਭਿੰਡਰਾਂ ਵਾਲਿਆਂ ਨੇ, ਫੈਡਰੇਸ਼ਨ ਨੇ ਤੇ ਹੋਰ ਸਿੱਖ ਜਥੇਬੰਦੀਆਂ ਨੇ ਸ਼ਹਿਰ 'ਚ ਮਾਰਚ ਕਰਨਾ ਸੀ। ਤੇ ਉਦੋਂ ਜਿਹੜਾ ਇਹ ਮਾਰਚ ਕਰਨਾ ਸੀ ਉਹਦੇ ਖਿਲਾਫ ਉਦੋਂ 2 ਦਿਨ ਪਹਿਲਾਂ 29 ਮਈ 1981 ਨੂੰ ਇੱਥੇ ਅੰਮ੍ਰਿਤਸਰ ਸ਼ਹਿਰ ਨੂੰ ਪਵਿੱਤਰ ਸ਼ਹਿਰ ਦਾ ਦਰਜਾ ਕਰਾਰ ਦੇਣ ਦੇ ਖਿਲਾਫ ਮਾਰਚ ਇੱਕ ਕੱਢਿਆ ਗਿਆ ਸੀ, ਜਿਹੜਾ ਹਿੰਦੂ ਕੱਟੜਪੰਥੀਆਂ ਨੇ ਕੱਢਿਆ ਸੀ, ਜਿਹਦੇ ਵਿੱਚ ਡਾਕਟਰ ਹਰਬੰਸ ਲਾਲ ਖੰਨਾ ਨਾਂ ਦਾ ਇੱਕ ਉਹ ਸ਼ਖਸ ਵੀ ਸ਼ਾਮਲ ਸੀਗਾ, ਜਿਹਨੂੰ ਬਾਅਦ ਵਿੱਚ ਜੁਝਾਰੂਆਂ ਦੇ ਗੁੱਸੇ ਦਾ ਸ਼ਿਕਾਰ ਵੀ ਬਣਨਾ ਪਿਆ। ਉਹਨੂੰ ਇਸ ਮਾਰਚ ਦੇ ਵਿੱਚ ਉਹਨੇ ਤੇ ਉਹਦੇ ਵਰਗਿਆਂ ਹੋਰਾਂ ਨੇ ਜਿਹੜੇ ਤਰਸ਼ੂਲ ਸੀ, ਕਿਰਪਾਨਾਂ ਸੀ, ਉਹ ਹੱਥ 'ਚ ਫੜੇ ਹੋਏ ਸੀਗੇ ਤੇ ਉਹਨਾਂ ਤੇ ਬੀੜੀਆਂ ਸਿਗਟਾਂ ਬੰਨੀਆਂ ਹੋਈਆਂ ਸੀ ਤੇ ਉਹ ਨਾਅਰੇ ਲਾ ਰਹੇ ਸੀ ਵੀ ਕੱਛ ਕੜਾ ਕੰਘਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ। ਜਿਹੜਾ ਨਾਅਰਾ ਉਦੋਂ ਅੰਮ੍ਰਿਤਸਰ ਦੇ ਵਿੱਚ, ਪੰਜਾਬ ਦੇ ਵਿੱਚ ਅਸੀਂ ਸੁਣਿਆ ਸੀ ਬਈ ਕੱਛ ਕੜਾ ਕੰਘਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ, ਤੇ ਹੁਣ ਪਾਕਿਸਤਾਨ ਦੇ ਵਿੱਚ ਜਾਣ ਦੇ ਲਈ ਨਾਅਰੇ ਫੇਰ ਲੱਗ ਰਹੇ ਨੇ ਕਿ ਮੁਸਲਮਾਨਾਂ ਦੇ ਕੋਲੇ 2 ਸਥਾਨ, ਜਾਂ ਕਬਰਸਤਾਨ ਜਾਂ ਪਾਕਿਸਤਾਨ। ਤੇ ਇਹ ਵਰਦੀਧਾਰੀ ਅਫਸਰ ਆ ਜਿਹੜੇ ਉਹ ਵੀ ਥਾਂ ਥਾਂ ਤੇ ਖਾਕੀ ਵਰਦੀ ਪਾ ਕੇ, ਭਾਰਤ ਸਰਕਾਰ ਦੇ ਜਿਹੜੇ ਅਫਸਰ ਨੇ ਉਹ ਵੀ ਇਹ ਗੱਲ ਕਹਿਣ ਲੱਗੇ ਝਿਜਕਦੇ ਨਹੀਂ ਹੈਗੇ, ਔਰ ਬੜਾ ਗੱਜ ਵੱਜ ਕੇ ਉਹ ਇਸ ਗੱਲ ਦੇ ਉੱਤੇ ਪਹਿਰਾ ਦੇ ਰਹੇ ਆ ਕਿ ਮੁਸਲਮਾਨੋ ਜਾਂ ਤਾਂ ਤੁਸੀਂ ਮਰ ਲਈ ਤਿਆਰ ਹੋ ਜਾਓ, ਤੇ ਜਾਂ ਫਿਰ ਦੂਜਾ ਕੰਮ ਆ ਵੀ ਪਾਕਿਸਤਾਨ ਚਲੇ ਜਾਓ। ਇਹ ਸਮਝ ਨਹੀਂ ਆਈ ਕਿ ਜਿਹੜੇ ਵੀ ਬੰਦੇ ਨੂੰ ਭਾਰਤ ਵਿੱਚ ਇਹ ਹਿੰਦੂ ਕੱਟੜਪੰਥੀ ਤੰਗ ਪਰੇਸ਼ਾਨ ਕਰਨਾ ਚਾਹੁੰਦੇ ਹੁੰਦੇ ਆ, ਉਹਨੂੰ ਪਾਕਿਸਤਾਨ ਨਾਲ ਕਿਉਂ ਜੋੜ ਦਿੰਦੇ ਆ। ਜਦੋਂ ਸਿੱਖਾਂ ਨੂੰ ਕਿਹਾ ਸੀ ਇਹਨਾਂ ਨੇ ਕਿ ਕੱਛ ਕੜਾ ਕੰਘਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ, ਉਦੋਂ ਫਿਰ ਇਹਨਾਂ ਨੇ ਰੱਜ ਕੇ ਤੰਗ ਪਰੇਸ਼ਾਨ ਕੀਤਾ। ਜਿਹੜਾ ਸਿੱਖਾਂ ਨੇ ਧਰਮ ਯੁੱਧ ਮੋਰਚਾ ਵੀ ਲਾਇਆ ਪੰਥ ਅਤੇ ਪੰਜਾਬ ਦੇ ਹੱਕਾਂ ਲਈ, ਜਾਂ ਵੈਸੇ ਹੀ ਇੰਨਾ ਲਹੂ ਪੀਤਾ, ਇੰਨਾ ਜਲੀਲ ਕੀਤਾ, ਇੰਨਾ ਤੰਗ ਪਰੇਸ਼ਾਨ ਕੀਤਾ ਸਿੱਖਾਂ ਨੂੰ ਕਿ ਸਿੱਖਾਂ ਕੋਲੇ ਕੋਈ ਹੋਰ ਰਾਹ ਨਹੀਂ ਰਹਿਣ ਦਿੱਤਾ ਗਿਆ। 1983 ਦੇ ਜੂਨ ਮਹੀਨੇ ਇਹੋ ਜਿਹੇ ਹਾਲਾਤ ਬਣਾ ਦਿੱਤੇ ਗਏ ਵੀ ਸਿੱਖ ਆਪਦੀਆਂ ਜਾਨਾਂ ਬਚਾਉਣ ਦੇ ਲਈ ਬਾਰਡਰ ਕ੍ਰੋਸ ਕਰ ਹੀ ਗਏ, ਪਾਕਿਸਤਾਨ ਪਹੁੰਚ ਗਏ। ਮਤਲਬ ਕਿ ਭਾਰਤੀ ਹਿੰਦੂ ਕੱਟੜਪੰਥੀਆਂ ਨੇ ਸਿੱਖਾਂ ਦਾ ਓਨਾ ਟਾਈਮ ਖਹਿੜਾ ਨਹੀਂ ਛੱਡਿਆ, ਓਨਾ ਟਾਈਮ ਜਲੀਲ ਕਰਦੇ ਰਹੇ ਜਿੰਨਾ ਟਾਈਮ ਸਿੱਖ ਜਿਹੜੇ ਆ ਉਹ ਫਿਰ ਪਾਕਿਸਤਾਨ ਪਹੁੰਚ ਨਹੀਂ ਗਏ। ਤੇ ਇਹਨਾਂ ਦਾ ਜਿਹੜਾ ਇਰਾਦਾ ਸੀ ਕਿ ਇਨਕੋ ਭੇਜੋ ਪਾਕਿਸਤਾਨ, ਉਹ ਪਾਕਿਸਤਾਨ ਸਿੱਖ ਚਲੇ ਗਏ। ਤੇ ਜਿਹੜੇ ਗਏ ਉਹਨਾਂ ਨੂੰ ਚੇਤੇ ਕਰ ਕਰਕੇ ਜਦੋਂ ਉਹ ਵਾਪਸ ਮੁੜੇ, ਜਿਹੜੇ ਪਾਕਿਸਤਾਨ ਤੋਂ ਵਾਪਸ ਆਏ,
ਉਹਨਾਂ ਨੂੰ ਫਿਰ ਚੇਤੇ ਕਰ ਕਰਕੇ ਅੱਜ ਤੱਕ ਲੇਰਾ ਮਾਰਦੇ ਆ ਵੀ ਹਾਏ ਜੀ ਉਹ ਖਾੜਕੂ ਆ ਗਏ ਸੀਗੇ ਜੀ, ਉਹਨਾਂ ਨੇ ਐ ਕਰਤਾ। ਤੇ ਹੁਣ ਵੀ ਹਰੇਕ ਮਹੀਨੇ 15-20 ਮੁੰਡੇ ਸਿੱਖਾਂ ਦੇ ਫੜ ਕੇ ਜੀ ਪਾਕਿਸਤਾਨ ਨਾਲ ਰਲੇ ਹੋਏ ਨੇ, ਇਹ ਤਾਂ ISI ਨਾਲ ਜੁੜੇ ਹੋਏ ਨੇ। ਵੀ ਪਹਿਲਾਂ ਤਾਂ ਤੁਸੀਂ ਇੰਨੀ ਮਿਹਨਤ ਕਰਦੇ ਹੋ ਕਿ ਸਿੱਖ ਜਿਹੜੇ ਆ ਉਹ ਪਾਕਿਸਤਾਨ ਪਹੁੰਚ ਜਾਣ, ਤੇ ਜਦੋਂ ਪਾਕਿਸਤਾਨ ਪਹੁੰਚ ਜਾਂਦੇ ਆ ਫਿਰ ਲੇਰਾ ਮਾਰਦੇ ਹੋ। ਇਹ ਪਹਿਲਾਂ ਹੀ ਆਪਦਾ ਸੋਚ ਸਮਝ ਕੇ ਸਟੈਪ ਚੱਕੋ। ਤੇ ਜਿਹੜੇ ਸਿੱਖ ਗਏ ਸੀ ਉਹਨਾਂ ਨੇ ਜੋ ਕੁਝ ਕੀਤਾ ਕਤਰਿਆ ਉਹ ਵੀ ਸਾਰਾ ਇਤਿਹਾਸ ਦਾ ਹਿੱਸਾ। ਤੇ ਹੁਣ ਸਿੱਖ ਨਾ ਤਾਂ ਫਿਰ ਉਦੋਂ ਬਾਅਦ ਸਿੱਖ ਸੁੱਖ ਦੀ ਨੀਂਦ ਸੁੱਤੇ, ਤੇ ਨਾ ਉਹਨਾਂ ਨੇ ਉਹਨਾਂ ਹਿੰਦੂ ਕੱਟੜਪੰਥੀਆਂ ਨੂੰ ਸੌਣ ਦਿੱਤਾ ਜਿਨ੍ਹਾਂ ਨੇ ਇਹ ਹਾਲਾਤ ਬਣਾਏ। ਹੁਣ ਇਹ ਤਾਂ ਹੋ ਨਹੀਂ ਸਕਦਾ ਵੀ ਕੋਈ ਕਿਸੇ ਨੂੰ ਜਲੀਲ ਕਰੇ, ਤੰਗ ਪਰੇਸ਼ਾਨ ਕਰੇ ਤੇ ਮੁੜ ਕੇ ਕੋਈ ਸੁੱਖ ਦੀ ਨੀਂਦ ਸੌਂ ਜੂ। ਉਹ ਵੀ ਤਾਂ ਮਤਲਬ ਵੀ ਤਾਂ ਬੰਦੇ ਨੇ। ਸੋ ਜਿਹੜਾ ਤਜਰਬਾ ਸਿੱਖਾਂ ਦੇ ਮਾਮਲੇ ਵਿੱਚ ਇਹਨਾਂ ਲੋਕਾਂ ਨੇ ਕੀਤਾ ਸੀ ਕਿ ਕੱਛ ਕੜਾ ਕੰਘਾ ਕਿਰਪਾਨ ਇਨਕੋ ਭੇਜੋ ਪਾਕਿਸਤਾਨ, ਤੇ ਪਾਕਿਸਤਾਨ ਤੋਂ ਮੁੜੇ ਹੋਏ ਸਿੱਖਾਂ ਨੇ ਜੋ ਜੌਹਰ ਦਿਖਾਏ ਸੀ, ਉਸ ਤੋਂ ਬਾਅਦ ਲੱਗਦਾ ਤਾਂ ਇਹ ਸੀ ਵੀ ਇਹਨਾਂ ਨੂੰ ਅਕਲ ਆ ਗਈ ਹੋਊਗੀ। ਪਰ ਲੱਗਦਾ ਵੀ ਹੁਣ ਇਹ ਮੁਸਲਮਾਨਾਂ ਨੂੰ ਜਾਂ ਹੋਰ ਨਾ ਭਾਰਤ ਦੀਆਂ ਘੱਟ ਗਿਣਤੀਆਂ ਨੂੰ ਇੰਨਾ ਕੁ ਹੋਰ ਤੰਗ ਪਰੇਸ਼ਾਨ ਜਲੀਲ ਕਰਨਗੇ ਕਿ ਇਸ ਮੁਲਕ ਦੇ ਵਿੱਚ ਹੋਰ ਦੁਬਾਰਾ ਫਿਰ ਖੂਨ ਖਰਾਬਾ ਜਿਹੜਾ ਹੈ ਉਹ ਵਧੂਗਾ। ਜਦੋਂ ਤੁਸੀਂ ਇੱਕ ਆਮ ਇਨੋਸੈਂਟ ਬੰਦੇ ਦੇ ਸਾਹਮਣੇ ਇਹ ਚੁਆਇਸ ਸੁੱਟਦੇ ਹੋ ਕਿ ਜਾਂ ਕਬਰਸਤਾਨ ਚਲੇ ਜਾ ਜਾਂ ਪਾਕਿਸਤਾਨ, ਮਤਲਬ ਜਾਂ ਤਾਂ ਮਰਨ ਲਈ ਤਿਆਰ ਹੋ ਜਾ, ਕਬਰਸਤਾਨ ਪਹੁੰਚ ਜਾ, ਤੇ ਜਾਂ ਪਾਕਿਸਤਾਨ ਚਲੇ ਜਾ। ਜੇ ਜਿਉਂਦਾ ਰਹਿਣਾ ਤਾਂ ਫਿਰ ਅਗਲੀ ਗੱਲ ਆ ਵੀ ਜਿਹੜਾ ਰਾਮਚੰਦਰ ਨੂੰ ਮੰਨੇ ਜੈ ਸ਼੍ਰੀ ਰਾਮ ਕਵੇ, ਹਿੰਦੁਸਤਾਨ ਮੇਂ ਰਹਿਣਾ ਹੈ ਤਾਂ ਜੈ ਸ਼੍ਰੀ ਰਾਮ ਹੀ ਕਹਿਣਾ ਹੈ। ਵੀ ਜੇਕਰ ਭਾਰਤ ਵਿੱਚ ਰਹਿਣਾ ਤਾਂ ਤੁਹਾਨੂੰ ਜੈ ਸ਼੍ਰੀ ਰਾਮ ਕਹਿਣਾ ਪੈਣਾ। ਕਿਉਂ ਬਈ, ਕਾਹਦੇ ਲਈ? ਕਿਹੜਾ ਰਾਮ? ਉਹ ਰਾਮਚੰਦਰ ਜਿਹੜਾ ਆਪਦੇ ਪਰਿਵਾਰਕ ਕਲੇਸ਼ ਵਿੱਚ ਇੱਕ ਰਾਜਾ ਸੀਗਾ। ਚਲੋ ਠੀਕ ਆ, ਦਸ਼ਰਥ ਨੇ ਉਹਨੂੰ ਘਰੋਂ ਕੱਢਤਾ, ਜੰਗਲਾਂ 'ਚ ਰਹਿੰਦਿਆਂ ਹੋਇਆਂ ਰਾਵਣ ਨਾਲ ਲੜਾਈ ਹੋ ਪਈ ਇੱਕ ਹੋਰ ਰਾਜੇ ਨਾਲ, ਤੇ ਆਰੀਅਨ ਨਸਲ ਤੇ ਦੂਜੇ ਜਿਹੜੇ ਸੀ ਮੂਲਵਾਸੀ ਭਾਰਤੀਆਂ ਦੇ ਇਸ ਟਕਰਾਅ ਦੇ ਵਿੱਚ ਠੱਗੀ ਠੋਰੀ ਦੇ ਨਾਲ ਉਹ ਜਿੱਤ ਗਿਆ। ਤੇ ਉਸ ਨੂੰ ਤੁਸੀਂ ਭਗਵਾਨ ਕਹਿੰਦੇ ਹੋ, ਕਹੀ ਚੱਲੋ ਤੁਹਾਨੂੰ ਆਪਦੀ ਮੌਜ ਆ, ਪਰ ਉਹਨੂੰ ਸਾਰਾ ਜਿਹੜਾ ਸੰਸਾਰ ਆ ਉਹ ਕਿਉਂ ਉਹਦੀ ਜੈ ਬੁਲਾਊਗਾ ਜੀ? ਸਿੱਖ ਤਾਂ ਖਾਸ ਤੌਰ ਦੇ ਉੱਤੇ, ਮੁਸਲਮਾਨ ਵੀ, ਉਹ ਤਾਂ ਹੁਣ ਮੁਸਲਮਾਨ ਜਿਹੜੇ ਨੇ ਉਹ ਅੱਲਾ ਦੀ ਬੰਦਗੀ ਕਰਦੇ ਆ, ਤੇ ਸਿੱਖ ਵੀ ਪੂਜਾ ਅਕਾਲ ਕੀ ਪਰਚਾ ਸ਼ਬਦ ਕਾ ਦਦਾਰ ਖਾਲਸੇ ਕਾ। ਤੋ ਸਿੱਖਾਂ ਦੇ ਕੋਲੋਂ ਵੀ ਜੈ ਸ਼੍ਰੀ ਰਾਮ ਕਹਾਉਣ ਨੂੰ ਫਿਰਦੇ ਹੋ, ਇਹ ਨਹੀਂ ਹੋਣਾ। ਤੇ ਇਵੇਂ ਮੁਸਲਮਾਨਾਂ ਦੇ ਕੋਲੋਂ ਕਹਾਉਣ ਨੂੰ ਫਿਰਦੇ ਹੋ, ਇਹ ਨਹੀਂ ਹੋਣਾ। ਹੁਣ ਪਹਿਲਾਂ ਤਾਂ ਤੁਸੀਂ ਭਾਰਤ ਦੇ ਵਿੱਚ ਹੀ ਵਸਣ ਵਾਲੇ ਇਹਨਾਂ ਨਾਗਰਿਕਾਂ ਨੂੰ, ਭਾਰਤ ਦਿਆਂ ਨੂੰ, ਚਾਹੇ ਉਹ ਸਿੱਖ ਸੀ, ਚਾਹੇ ਉਹ ਮੁਸਲਮਾਨ ਸੀ, ਚਾਹੇ ਕੋਈ ਹੋਰ ਸੀ, ਉਹਨਾਂ ਨੂੰ ਇੰਨਾ ਕੁ ਜਲੀਲ ਕਰਦੇ ਹੋ ਵੀ ਉਹ ਪਾਕਿਸਤਾਨ ਨਾਲ ਜੁੜ ਜਾਣ। ਤੇ ਪਾਕਿਸਤਾਨ ਉਹੀ ਆ ਜਿਹਨੂੰ ਬੰਗਲਾਦੇਸ਼ ਦਾ ਜਿਹੜਾ ਬਦਲਾ ਲੈਣ ਦੀ ਧੁਨ ਉਹਨੂੰ ਤਾਂ ਰਹਿਣੀ ਹੋਈ ਆ ਭਾਈ। ਤੇ ਉਹ ਕਿਉਂ ਨਹੀਂ ਉਹਨਾਂ ਲੋਕਾਂ ਦੀ ਹਮਾਇਤ ਕਰੂ, ਕਿਉਂ ਨਹੀਂ ਬਾਂਹ ਫੜੂ, ਕਿਉਂ ਨਹੀਂ ਉਹਨਾਂ ਨੂੰ ਸੌਦਾ ਪੱਤਾ ਦਊਗਾ ਜਿਹੜੇ ਭਾਰਤ ਦੇ ਹੀ ਬੰਦੇ। ਹੁਣ ਜੇ ਮਰ ਗਏ ਤਾਂ ਕੋਈ ਗੱਲ ਨਹੀਂ, ਜੇ ਨਾ ਮਰੇ ਤਾਂ ਕੋਈ ਗੱਲ ਨਹੀਂ, ਉਹਦਾ ਕੀ ਹੈ ਜੀ, ਉਹਨੂੰ ਤਾਂ ਸਮਾਨ ਦੇਣਾ। ਹੁਣ ਪਾਕਿਸਤਾਨ ਨੂੰ ਬਾਅਦ ਵਿੱਚ ਲੇਰਾ ਮਾਰਦੇ ਹੋ ਜੀ, ਉਹ ਤਾਂ ਜੀ ਟੈਰੋਰਿਜ਼ਮ ਨੂੰ ਐ ਕਰਦਾ, ਫਲਾਨ ਕਰਦਾ। ਪਹਿਲਾਂ ਤੁਸੀਂ ਆਪਦੇ ਜਿਹੜੇ ਮੁਲਕ ਦੇ ਵਿੱਚ ਹਿੰਦੂ ਕੱਟੜਵਾਦ ਆ ਇਹਨੂੰ ਨੱਥ ਪਾ ਲਓ। ਮੈਂ ਇਹ ਗੱਲ ਵਾਰ-ਵਾਰ ਕਹਿਣਾ ਕਿ ਸਿੱਖ ਕਦੇ ਵੀ ਖਾਲਿਸਤਾਨ ਦੇ ਰਾਹ ਨਹੀਂ ਸੀ ਪੈਣੇ। ਸਿੱਖ ਤਾਂ ਆਪਦੇ ਜਾਨੋਂ ਪਿਆਰੇ ਗੁਰਧਾਮਾਂ ਨੂੰ ਛੱਡ ਕੇ ਨਨਕਾਣਾ ਸਾਹਿਬ ਤੇ ਹੋਰ ਅਸਥਾਨ, ਜਾਨੋਂ ਪਿਆਰੀਆਂ ਜਾਇਦਾਦਾਂ, ਕਿੱਡਾ ਵੱਡਾ ਕਤਲੇਆਮ ਹੋਇਆ ਉਦੋਂ, ਉਹ ਸਾਰਾ ਕੁਝ ਛੱਡ ਕੇ ਆ ਗਏ ਤੇ ਇਸ ਮੁਲਕ ਦੇ ਵਿੱਚ ਰਹਿਣ ਲਈ ਆਏ ਵੀ ਇੱਥੇ ਸਾਡੀ ਸਿੱਖੀ ਸੁਰੱਖਿਅਤ ਰਹੂਗੀ। ਤੇ ਹੁਣ ਹਾਲ ਇਹ ਆ ਵੀ ਕੋਈ ਪਾਕਿਸਤਾਨ ਗਏ ਸਿੱਖ, ਇੱਥੋਂ ਜਥੇ ਜਿਹੜੇ ਜਾਂਦੇ ਆ, ਉੱਥੇ ਕੋਈ ਮੁਸਲਮਾਨ ਨਨਕਾਣਾ ਸਾਹਿਬ ਜਾਂ ਲਾਹੌਰ ਦੇ ਵਿੱਚ ਬਜ਼ੁਰਗੋਂ ਨੇ ਦੇਖਿਆ ਵੀ ਯਾਰ ਆ ਮੁੰਡੇ ਸਿੱਖਾਂ ਦੇ ਲੱਗਦੇ ਆ, ਗੱਲਬਾਤ ਕੀਤੀ। ਉਹ ਕਹਿੰਦਾ ਸਰਦਾਰੋ, ਜੇ ਆਹ ਧਰਮ ਹੀ ਤਿਆਗਣਾ ਸੀ ਫਿਰ ਪਾਕਿਸਤਾਨ, ਨਨਕਾਣਾ ਸਾਹਿਬ, ਮਾਂ ਬਾਪ ਦੇ ਆਪਦੇ ਪੁਰਾਣੇ ਥਾਂ, ਇਹ ਛੱਡ ਕੇ ਕੀ ਖੱਟਿਆ ਕੀ ਤੁਸੀਂ ਫਿਰ? ਸੋ ਭਾਰਤ ਦੀ ਧਰਤੀ ਉੱਤੇ ਹਰੇਕ ਸਿੱਖ ਕੋਲੋਂ ਉਹਦੀ ਸਿੱਖੀ ਖੋਹ ਲੈਣ ਦੇ ਲਈ ਜੋ ਕੁਝ ਕੀਤਾ, ਕਤਰਿਆ ਗਿਆ, ਉਹ ਕਿਸੇ ਤੋਂ ਭੁੱਲਿਆ ਨਹੀਂ ਹੋਇਆ।
1947 ਤੇ ਮੌਕੇ ਸਿੱਖਾਂ ਨੇ ਜਿਹੜਾ ਫੈਸਲਾ ਕੀਤਾ ਸੀ, ਅੱਜ ਹਰੇਕ ਸਿੱਖ ਨੂੰ ਲੱਗਣ ਲੱਗ ਗਿਆ ਵੀ ਗਲਤੀ ਬੜੀ ਵੱਡੀ ਕਰ ਬੈਠੇ। ਤੇ ਜਿਨ੍ਹਾਂ ਨੂੰ ਨਹੀਂ ਲੱਗਦਾ ਉਹਨਾਂ ਦੇ ਜਦੋਂ ਛੱਤਰ ਫਿਰਿਆ ਉਹ ਵੀ ਆਪੇ ਖਾਲਿਸਤਾਨ ਜਿੰਦਾਬਾਦ ਕਹਿਣ ਲਾਉਂਗੇ। ਕਿਸੇ ਸਿੱਖ ਨੇ ਖਾਲਿਸਤਾਨ ਉਹ 1947 ਮੌਕੇ ਜਾਂ ਬਾਅਦ ਚ ਵੀ ਨਹੀਂ ਸੀ ਕਹਿਣਾ। ਇਹ ਬੜੀ ਮਿਹਨਤ ਕੀਤੀ ਆ ਇੰਡੀਆ ਨੇ, ਬੜਾ ਮਿਹਨਤ ਕੀਤਾ ਬਾਹਮਣਾਂ ਨੇ, ਲਾਲਿਆਂ ਨੇ। ਜਿਹੜੀ ਸਾਚੀ ਸਾਖੀ ਆ ਸਰਦਾਰ ਕਪੂਰ ਸਿੰਘ ਦੀ ਕਿਤਾਬ, ਉਹਦਾ ਬੜਾ ਅਹਿਮ ਰੋਲ ਆ ਸਿੱਖਾਂ ਦੇ ਕੇਸ ਪੇਸ਼ ਕਰਨ ਵਿੱਚ। ਜਦੋਂ ਵੀ ਕਿਤੇ ਖਾਲਿਸਤਾਨ ਦੀ ਗੱਲ ਸਮਝਣੀ ਹੋਵੇ ਤਾਂ ਸਰਦਾਰ ਕਪੂਰ ਸਿੰਘ ਦੀ ਸਾਚੀ ਸਾਖੀ ਚੱਕਣੀ ਪੈਂਦੀ। ਉਹਦੇ ਵਿੱਚ ਇਹ ਵਿਸ਼ੇਸ਼ ਤੌਰ ਤੇ ਦੱਸਿਆ ਹੋਇਆ ਕਿ ਕਿਵੇਂ 1947 ਤੋਂ ਫੌਰਨ ਬਾਅਦ, ਅੰਗਰੇਜ਼ਾਂ ਦੇ ਜਾਣ ਤੋਂ ਬਾਅਦ, ਕਿਵੇਂ ਇਸ ਮੁਲਕ ਦੇ ਨਵੇਂ ਹਾਕਮਾਂ ਨੇ, ਹਿੰਦੂ ਹਾਕਮਾਂ ਨੇ ਸਰਕੂਲਰ ਜਾਰੀ ਕੀਤੇ ਤੇ ਕਿਹਾ ਵੀ ਸਿੱਖ ਜਰਾਇਮ ਪੇਸ਼ਾ ਕੌਮ ਆ ਤੇ ਇਹਨਾਂ ਦੇ ਨਾਲ ਸਖਤੀ ਨਾਲ ਪੇਸ਼ ਆਵੋ ਤੇ ਇਹਨਾਂ ਦੇ ਉੱਤੇ ਰੱਜ ਕੇ ਸਖਤੀ ਕਰਨੀ ਆ, ਮਾਰਨਾ, ਕੁੱਟਣਾ, ਗੋਲੀਆਂ ਨਾਲ ਮਾਰਨਾ। ਤੇ ਇਹ ਕੰਮ ਸਰਕਾਰੀ ਪੱਧਰ ਉੱਤੇ ਬਿਨਾਂ ਕਾਨੂੰਨ ਨਿਆਂ ਵਿਚਾਰਨ ਤੋਂ ਇਹੋ ਜਿਹੀ ਤੱਦੀ ਨਾਲ ਕੀਤਾ ਜਾਵੇ ਕਿ ਸਿੱਖਾਂ ਨੂੰ ਹੋਸ਼ ਆ ਜਾਵੇ ਰਾਜਾ ਕੌਣ ਆ ਤੇ ਪਰਜਾ ਕੌਣ ਆ। ਤੇ ਇਹ ਜਦੋਂ ਜਰਾਇਮ ਪੇਸ਼ਾ ਵਾਲਾ ਸਰਕੂਲਰ ਜਾਰੀ ਕੀਤਾ ਗਿਆ, ਉਹਦੇ ਵਿੱਚ ਸਿੱਖਾਂ ਨੂੰ ਇੰਨਾ ਬੁਰੀ ਤਰ੍ਹਾਂ ਨਿੰਦਿਆ ਭੰਡਿਆ ਗਿਆ, ਜਿੰਨੇ ਐਬ, ਜਿੰਨੀਆਂ ਅਯਾਸ਼ੀਆਂ, ਬਦਮਾਸ਼ੀਆਂ, ਗਲਤ ਹੋ ਸਕਦੀਆਂ ਗੱਲਾਂ, ਉਹ ਸਾਰੀਆਂ ਸਿੱਖਾਂ ਦੇ ਪੱਲੇ ਪਾ ਦੀਆਂ ਵੀ ਬੜੇ ਮਾੜੇ ਬੰਦੇ। ਇਹੋ ਜਿਹਾ ਜਿਹੜਾ ਹੁਕਮ ਸੀ ਉਹ ਕਿਸੇ ਵੇਲੇ ਮੁਗਲ ਬਾਦਸ਼ਾਹ ਨੇ ਵੀ ਕੀਤਾ ਸੀ। ਬਾਬਾ ਬੰਦਾ ਸਿੰਘ ਬਹਾਦਰ ਤੋਂ ਬਾਅਦ ਵੀ ਜਿੱਥੇ ਵੀ ਗੁਰੂ ਨਾਨਕ ਪਾਤਸ਼ਾਹ ਦਾ ਨਾਮ ਲੈਣ ਵਾਲਾ ਕੋਈ ਟੱਕਰਦਾ ਬਈ ਉਹਨੂੰ ਨਾ ਫੌਰਨ ਤੌਰ ਦੇ ਉੱਤੇ ਉੱਥੇ ਕਤਲ ਕਰ ਦਿਓ, ਮਾਰ ਦਿਓ। ਜਿੱਥੇ ਵੀ ਕੋਈ ਸਿੱਖ ਮਿਲਦਾ ਉਹਨੂੰ ਮਾਰ ਦਿਓ। ਹੁਣ ਜਿਹੜੀ ਮੁਗਲ ਸਲਤਨਤ ਨੇ ਇਹ ਹੁਕਮ ਕੀਤਾ ਸੀ, ਉਹ ਮੁਗਲਿਆ ਸਲਤਨਤ ਵਾਲਾ ਹੀ ਹੁਕਮ ਹਿੰਦੂ ਸਲਤਨਤ ਨੇ ਕਰਤਾ, ਹਿੰਦੂ ਸਾਮਰਾਜ ਨੇ ਕਰਤਾ ਵੀ ਜਿੱਥੇ ਸਿੱਖ ਮਿਲਦਾ ਰਗੜ ਦਿਓ। ਦੋਨੇ ਹੀ ਹਕੂਮਤਾਂ ਨੇ ਹੁਕਮ ਉਹੀ ਕੀਤਾ। ਤੇ ਮਜ਼ੇ ਦੀ ਗੱਲ ਇਹ ਆ ਕਿ ਸਾਡੇ ਇਤਿਹਾਸ ਦਾ ਵੱਡਾ ਹਿੱਸਾ ਇਸ ਗੱਲ ਤੇ ਹੈ ਕਿ ਸਿੱਖਾਂ ਨੇ ਹਿੰਦੂਆਂ ਨੂੰ ਮੁਸਲਮਾਨਾਂ ਤੋਂ ਬਚਾਉਣ ਦੇ ਉੱਤੇ ਬੜਾ ਕੁਛ ਕੀਤਾ। 9ਵੇਂ ਪਾਤਸ਼ਾਹ ਦੀ ਸ਼ਹਾਦਤ ਤੋਂ ਲੈ ਕੇ ਨਾਦਰ ਸ਼ਾਹ ਦੇ ਅਬਦਾਲੀ ਦੇ ਹਮਲੇ, ਇਹ ਸਾਰਾ ਕੁਝ ਜਿਹੜਾ ਹੈ ਇਹ ਹਿੰਦੂਆਣੀਆਂ ਉੱਤੇ ਜਾਂ ਹਿੰਦੂਆਂ ਉੱਤੇ ਜਿਹੜੇ ਜ਼ੁਲਮ ਹੁੰਦੇ ਸੀ ਉਹਦੇ ਖਿਲਾਫ ਖਾਲਸੇ ਨੇ ਡਟ ਕੇ ਟੱਕਰ ਲਈ। ਖਾਲਸਾ ਪੰਥ ਨੇ ਇੰਨੀ ਡਟ ਕੇ ਲੜਾਈ ਲੜੀ ਕਿ ਆਮ ਇਹ ਗੱਲ ਕਹੀ ਜਾਣ ਲੱਗ ਪਈ ਵੀ ਖਾਲਸੇ ਦੀ ਤਾਂ ਰਾਖੀ, ਖਾਲਸੇ ਦਾ ਤਾਂ ਜਨਮ ਹੀ ਖਣੀ, ਖਾਲਸੇ ਦੀ ਜਿਹੜਾ ਪ੍ਰਗਟ ਹੋਇਆ ਖਾਲਸਾ, ਵੀ ਇਹ ਤਾਂ ਪ੍ਰਗਟ ਹੀ ਇਸ ਗੱਲ ਲਈ ਕੀਤਾ ਵੀ ਇਹਨਾਂ ਨੇ ਹਿੰਦੂਆਂ ਦੀ ਰਾਖੀ ਕਰਨੀ ਆ। ਚੌਂਕੀਦਾਰ ਜੋ ਲੱਗੇ ਆ ਨਾ ਤੁਹਾਡੇ। ਸੋ ਜਿਹੜੀ ਖਾਲਸੇ ਨੇ ਆਪਦੇ ਇਤਿਹਾਸ ਦੇ ਵਿੱਚ ਇਹ ਚੀਜ਼ ਲੈ ਕੇ ਆਂਦੀ ਕਿ ਹਿੰਦੂਆਂ ਦੀ, ਹਿੰਦੂ ਹਿੱਤਾਂ ਦੀ ਰਾਖੀ ਕੀਤੀ ਕਤਰੀ, ਉਹਦਾ ਮਿਲਣਾ ਤਾਂ ਇਹ ਚਾਹੀਦਾ ਸੀਗਾ ਕਿ ਜਦੋਂ 1947 ਤੋਂ ਬਾਅਦ ਵਿੱਚ ਇੰਨਾ ਜ਼ਿਆਦਾ ਮਾਣ ਸਤਿਕਾਰ, ਇੰਨਾ ਜ਼ਿਆਦਾ ਪਿਆਰ ਇੱਥੇ ਮਿਲਦਾ ਵੀ ਸਿੱਖ ਜਿਹੜੇ ਸੀ ਉਹ ਨਿਹਾਲ ਹੋ ਜਾਂਦੇ। ਕਿਉਂਕਿ ਜਿਹੜੇ 1947 ਤੋਂ ਪਹਿਲਾਂ ਵਚਨ ਕੀਤੇ ਸੀ ਨਹਿਰੂ ਵਰਗਿਆਂ ਨੇ, ਗਾਂਧੀ ਵਰਗਿਆਂ ਨੇ, ਉਹ ਇਹੀ ਤਾਂ ਸੀ ਵੀ 1947 ਤੋਂ ਬਾਅਦ ਇਸ ਮੁਲਕ ਦੇ ਉੱਤਰੀ ਭਾਰਤ ਵਿੱਚ ਇੱਕ ਪੰਜਾਬ ਵਾਲੇ ਇਲਾਕੇ 'ਚ ਵਿਸ਼ੇਸ਼ ਖਿੱਤਾ ਘੜ ਕੇ ਦਿਆਂਗੇ। ਤੇ ਉਹੀ ਨਹਿਰੂ 1947 ਤੋਂ ਬਾਅਦ ਕਵੇ ਵੀ ਇਹ ਤਾਂ ਭੁੱਲ ਹੀ ਜਾਓ ਨਾ ਵੀ ਪੰਜਾਬੀ ਸੂਬਾ ਬਣੂਗਾ, ਮਰਨੀ ਮਰ ਜੂ, ਕਹਿੰਦਾ ਪੰਜਾਬੀ ਸੂਬਾ ਨਹੀਂ ਬਣ ਦਿੰਦਾ।
ਤੇ ਉਹਦੇ ਬਦਲੇ ਵਿੱਚ ਬੜਾ ਵੱਡਾ ਅੰਦੋਲਨ, ਬੜੀਆਂ ਵੱਡੀਆਂ ਕੁਰਬਾਨੀਆਂ ਕਰਨੀਆਂ ਪਈਆਂ, ਬੜਾ ਉਹਦੇ 'ਚ ਸਮਾਂ ਲੱਗਿਆ, ਪਰ ਅੰਤ ਧਰਮ ਯੁੱਧ ਮੋਰਚਾ ਲੱਗਿਆ। ਔਰ ਉਦੋਂ ਸਿੱਖ ਬਾਬਾ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਵਾਰ-ਵਾਰ ਕਹਿੰਦੇ ਰਹੇ ਆ ਵੀ ਜੇ ਦਰਬਾਰ ਸਾਹਿਬ ਉੱਤੇ ਹਮਲਾ ਹੋ ਗਿਆ ਸਮਝ ਲਓ ਖਾਲਿਸਤਾਨ ਦੀ ਨੀਂਹ ਰੱਖੀ ਗਈ। ਪਰ ਇਹ ਚਾਹੁੰਦੇ ਸੀ ਵੀ ਖਾਲਿਸਤਾਨ ਦੀ ਨੀਂਹ ਰੱਖੀ ਜਾਵੇ, ਇਸ ਕਰਕੇ ਇਹਨਾਂ ਨੇ ਉਹ ਕੰਮ ਕੀਤੇ। ਹੁਣ ਜਦੋਂ ਆਪਾਂ ਨੂੰ ਪਤਾ ਹੋਵੇ ਕਿ ਫਲਾਨੀ ਗੱਲ ਕੀਤਿਆਂ, ਫਲਾਨੀ ਸੁੱਚ ਦੱਬਿਆਂ ਫਲਾਨਾ ਬਲਬ ਜਗ ਪੂ, ਜਾਂ ਪੱਖਾ ਚੱਲ ਪੂ, ਜਾਂ ਟਿਊਬ ਚੱਲ ਪੂ, ਤੇ ਆਪਾਂ ਉਹ ਸਵਿੱਚ ਦੱਬੀਏ, ਇਹਦਾ ਮਤਲਬ ਆਪਾਂ ਚਾਹੁੰਦੇ ਆ ਕਿ ਉਹ ਕੰਮ ਹੋ ਜੇ। ਤਾਂ ਉਹੀ ਗੱਲ ਇੱਥੇ ਬਣੀ ਕਿ ਸਿੱਖਾਂ ਨੂੰ ਖਾਲਿਸਤਾਨ ਦੇ ਰਾਹ ਤੋਰ ਕੇ ਹੀ ਹਟੇ। ਜੇ ਮਨ ਦੇ ਵਿੱਚ ਕੋਈ ਸਤਿਕਾਰ ਹੁੰਦਾ ਉਹਨਾਂ ਅਹਿਸਾਨਾਂ ਦਾ, ਜੇ ਅਕਿਰਤ ਘਣਤਾ ਨਾ ਹੁੰਦੀ, ਤਾਂ ਉਹ ਮਾਹੌਲ ਬਣਾਉਂਦੇ ਜਿਹਦੇ ਨਾਲ ਸਿੱਖ ਕਹਿੰਦੇ ਫਿਰਦੇ ਕਿ ਸਾਰੇ ਜਹਾਂ ਸੇ ਅੱਛਾ ਹਿੰਦੁਸਤਾਨ ਹਮਾਰਾ। ਪਰ ਮਾਹੌਲ ਬਣਾਤਾ ਉਹ कि शर्म सी आती है इस वतन को वतन कहते हुए। ते उस तो बाद जदों सिखां ने ये मन लिया कि साडी होंद हस्ती तां बचनी आ जे खालिस्तान बनूगा, तां हौण मारदे आ चीकां। हुण दुनिया भर दे विच किते कहंदे आ जी कालियां सूचियां रद्द कर दिंने आ, कदे कहंदे आ जी असीं जेल੍ਹਾਂ 'ਚ नज़रबंद ਸਿੰਘਾਂ ਨੂੰ रिहा कर दिंने आ, कदे कोई होर जक्कड़ मारदे फिरदे आ। ते पूरा जोर लग्या पिया भी खालिस्तानी जिहड़ा एजेंडा ਉਹਨੂੰ किवें खत्म करना। पर एक गल चंगी तरह याद रखण दी लोड़ आ भारती हुकूमती तंत्र नूं कि बंदे कमजोरियां दिखा सकदे आ, बंदे थक सकदे आ, बंदे टिक सकदे आ, बंदे बह सकदे आ, बंदे तुहाडी बोली भी बोल सकदे। पर यह संघर्ष कुछ बंदियां जां कुछ सिखां दे सिर ते नहीं खड़ा। सिखां दा संघर्ष सिੱਖੀ ਦੇ ਸਿਰ ਤੇ ਖੜਾ ਤੇ ਸਿੱਖੀ ਖਾਲਸੇ ਨੂੰ ਬਾਗੀ ਜਾਂ ਬਾਦਸ਼ਾਹ ਹੋਣ ਦਾ ਹੁਕਮ ਦਿੰਦੀ। ਸੋ ਗੁਰੂ ਦੇ ਪਿਆਰੇ ਖਾਲਸੇ ਨੇ ਹੁਣ ਖਾਲਿਸਤਾਨ ਤੋਂ ਘੱਟ ਕੁਛ ਸਵੀਕਾਰ ਨਹੀਂ ਕਰਨਾ। ਤੇ ਜਦੋਂ ਵੀ ਡਾਇਲੋਗ ਚੱਲਣਾ, ਗੱਲਬਾਤ ਚੱਲਣੀ ਆ, ਚਾਹੇ ਤੁਸੀਂ ਜਿਹਦੇ ਰਾਹੀਂ ਮਰਜ਼ੀ ਚਲਾ ਲਿਓ, ਜਿਹੜੇ ਮੁਲਕ 'ਚ ਮਰਜ਼ੀ ਚਲਾ ਲਿਓ, ਤੇ ਜਿਹੜੇ ਮਰਜ਼ੀ ਖਾਲਿਸਤਾਨੀ ਜਾਂ ਪੰਥਕ ਆਗੂ ਨਾਲ ਚਲਾ ਲਿਓ, ਖਾਲਿਸਤਾਨ ਤੋਂ ਬਗੈਰ ਇਹ ਮਸਲਾ ਹੁਣ ਕਦੇ ਹੱਲ ਨਹੀਂ ਹੋਣਾ। ਸਦੀਆਂ ਲੱਗ ਜਾਣ, ਪੁਸ਼ਤਾਂ ਲੱਗ ਜਾਣ, ਜਿੰਨੀਆਂ ਮਰਜ਼ੀ ਸਦੀਆਂ ਲੱਗ ਜਾਣ, ਸੰਘਰਸ਼ ਦੇ ਵਿੱਚ ਅਪ ਡਾਊਨ ਆਉਂਦੇ ਰਹਿ ਸਕਦੇ ਆ। ਕਦੇ ਕੋਈ ਲੀਡਰ ਆ ਗਿਆ, ਕਦੇ ਕੋਈ ਲੀਡਰ ਬਹਿ ਗਿਆ, ਕਦੇ ਕੋਈ ਜਥੇਬੰਦੀ ਆ ਗਈ, ਕਦੇ ਕੋਈ ਜਥੇਬੰਦੀ ਆ ਗਈ, ਕਦੇ ਕਿਹੜਾ ਢੰਗ ਤਰੀਕਾ ਅਪਣਾ ਲਿਆ, ਕਦੇ ਕਿਹੜਾ ਢੰਗ ਤਰੀਕਾ ਅਪਣਾ ਲਿਆ, ਕਦੇ ਨਵੇਂ ਢੰਗ ਤਰੀਕੇ ਦੇ ਨਾਲ ਨਵੇਂ ਬੰਦੇ ਸਰਗਰਮ ਹੋ ਗਏ। ਪਹਿਲੋਂ ਵਾਲੇ ਜਿਹੜੇ ਸੀ ਉਹਨਾਂ ਨੇ ਆਪਦੀ ਮਿਹਨਤ ਕੀਤੀ, ਪਰ ਹੁਣ ਏਜੰਡਾ ਖਾਲਿਸਤਾਨ ਹੀ ਰਹਿਣਾ ਸਿੱਖਾਂ ਦਾ। ਹਾਂ, ਸੰਘਰਸ਼ ਦੇ ਵਿੱਚ ਖੜੋਤ, ਸੰਘਰਸ਼ ਵਿੱਚ ਨਿਵਾਣ, ਸੰਘਰਸ਼ ਵਿੱਚ ਉਚਿਆਣ, ਇਹ ਚੀਜ਼ਾਂ ਚੱਲਦੀਆਂ ਰਹਿੰਦੀਆਂ ਹੁੰਦੀਆਂ ਨੇ। ਸੋ ਅਸੀਂ ਅੱਜ ਜਦੋਂ ਸਾਰੇ ਭਾਰਤ ਦੇ ਵਿੱਚ ਘੱਟ ਗਿਣਤੀਆਂ ਨੂੰ ਕਲਪਦੇ ਦੇਖਦੇ ਹਾਂ, ਅਸੀਂ ਜਦੋਂ ਦੇਖ ਰਹੇ ਹਾਂ ਕਿ ਜਾਮੀਆ ਮਿਲੀਆ ਯੂਨੀਵਰਸਿਟੀ ਜਾਂ ਅਲੀਗੜ੍ਹ ਯੂਨੀਵਰਸਿਟੀ ਆ ਹੁਣ ਫੈਜ਼ ਅਹਿਮਦ ਫੈਜ਼ ਦੀ ਇੱਕ ਕਵਿਤਾ ਦਾ ਰੌਲਾ ਪਾ ਕੇ ਬਹਿ ਗਏ। ਜਦੋਂ ਨਿੱਤ ਵੀਡੀਓਜ਼ ਆਉਂਦੀਆਂ ਨੇ, ਨਿੱਤ ਸਬੂਤ ਸਾਹਮਣੇ ਆਉਂਦੇ ਆ ਕਿ ਕਿਵੇਂ ਮੁਸਲਮਾਨਾਂ ਨੂੰ ਟਾਰਗੇਟ ਕੀਤਾ ਜਾ ਰਿਹਾ, ਉਦੋਂ ਮਨ ਵਿੱਚ ਇਹ ਤਾਂ ਗੱਲ ਆਉਂਦੀ ਹੋਈ ਆ ਨਾ ਵੀ ਅਸੀਂ ਸਿੱਖ ਤਾਂ 1947 ਤੋਂ ਦਹਾਈਆਂ ਦਿੰਨੇ ਆ ਵੀ ਬੇਸ਼ੱਕ ਇਹ ਜਿਹੜਾ ਮੁਲਕ ਵਾ ਇਹ ਧਰਮ ਨਿਰਪੱਖ ਹੋਣ ਦਾ ਦਾਅਵਾ ਕਰਦਾ, ਪਰ ਹਕੀਕਤ ਵਿੱਚ ਇਹ ਹਿੰਦੂ ਰਾਜ ਹੈ ਤੇ ਇੱਥੇ ਗੈਰ ਹਿੰਦੂਆਂ ਦਾ ਦਮ ਘੁੱਟਿਆ ਜਾ ਰਿਹਾ। ਜਿਹੜੀ ਸਾਚੀ ਸਾਖੀ ਦੀ ਗੱਲ ਕਰਦੇ ਸੀ ਉਹਦੇ ਵਿੱਚ ਸਰਦਾਰ ਕਪੂਰ ਸਿੰਘ ਦੀ ਇੱਕ ਲਿਖਤ ਵਾ, ਸੈਕੂਲਰ ਹਿੰਦੂ ਰਾਜ ਦਾ ਆਰੰਭ। ਉਹਦੇ ਵਿੱਚ ਜਿਹੜਾ ਇਹ ਬਿਆਨ ਦਿੱਤਾ ਸੀ ਉਹਨਾਂ ਨੇ, ਜਦੋਂ ਉਹਨਾਂ ਨੂੰ ਨੌਕਰੀ ਤੋਂ ਡਿਸਚਾਰਜ ਕੀਤਾ ਗਿਆ ਧੱਕੇ ਨਾਲ,
ਉਹ ਬਿਆਨ ਆ ਉਹਨਾਂ ਦਾ। ਉਸ ਬਿਆਨ ਦੇ ਰਾਹੀਂ ਉਹਨਾਂ ਨੇ ਸਿੱਖਾਂ ਉੱਤੇ ਹੋਣ ਵਾਲੇ ਜ਼ੁਲਮਾਂ ਦਾ ਤੇ ਸਿੱਖਾਂ ਦੇ ਬਾਰੇ ਜੋ ਨੀਤੀ ਬਣੀ ਆ ਉਸ ਦਾ ਪੂਰੀ ਡਿਟੇਲ ਦੇ ਨਾਲ, ਵਿਸਥਾਰ ਦੇ ਨਾਲ ਵਰਣਨ ਕੀਤਾ ਬਈ ਸਿੱਖ ਜਿਹੜੇ ਆ ਉਹਨਾਂ ਦੀ ਕਿਵੇਂ ਪਰਸੀਕਿਊਸ਼ਨ ਜਿਹੜੀ ਆ ਹੋ ਰਹੀ ਆ। ਤੋ ਸਿੱਖ ਇਹੋ ਜਿਹੇ ਮਾਹੌਲ ਦੇ ਵਿੱਚ, ਜਦੋਂ ਸਿੱਖਾਂ ਦੀ ਧਰਮ, ਬੋਲੀ, ਸੱਭਿਆਚਾਰ, ਹੋਂਦ, ਹਸਤੀ ਤੇ ਹੱਕਾਂ ਨੂੰ ਐਡਾ ਵੱਡਾ ਖਤਰਾ ਵਾ, ਤੋ ਇਹ ਸਾਰੀ ਜਿਹੜੀ ਗੱਲ ਆ, ਜਿਹੜੀ ਸਾਚੀ ਸਾਖੀ ਤੋਂ ਲੈ ਕੇ ਅੱਜ ਤੱਕ ਸਿੱਖਾਂ ਨੇ ਸਾਰੀ ਦੁਨੀਆ ਨੂੰ ਦੱਸਣ ਦੀ ਕੋਸ਼ਿਸ਼ ਕੀਤੀ, ਪਰ ਸਾਨੂੰ ਬੜੇ ਅਫਸੋਸ ਦੀ ਤੇ ਦੁੱਖ ਦੀ ਇਹ ਗੱਲ ਹੈ ਕਿ ਬਾਕੀ ਭਾਰਤੀ ਘੱਟ ਗਿਣਤੀ ਜਿਹੜੀਆਂ ਸੀਗੀਆਂ ਕੌਮਾਂ, ਉਹਨਾਂ ਨੇ ਸਾਡੀ ਗੱਲ ਮੰਨੀ ਨਹੀਂ ਸੀ, ਉਹ ਸਾਡੇ ਨਾਲ ਨਹੀਂ ਸੀ ਖੜੇ। ਅੱਜ ਜਦੋਂ ਹਿੰਦੂ ਕੱਟੜਵਾਦ ਨੇ ਮੁਸਲਮਾਨਾਂ ਨੂੰ ਟਾਰਗੇਟ ਕਰਨਾ ਸ਼ੁਰੂ ਕੀਤਾ ਹੋਇਆ, ਤਾਂ ਜਿਹੜੇ ਕਾਮਰੇਡ ਨੇ ਜਾਂ ਹੋਰ ਬੜੇ ਲੋਕ ਨੇ, ਇਹ ਇਸ ਵੇਲੇ ਉਹਨਾਂ ਦਾ ਡਟ ਕੇ ਸਾਥ ਦੇ ਰਹੇ ਆ, ਜਿਹੜੀ ਚੰਗੀ ਗੱਲ ਹੈ। ਪਰ ਜਦੋਂ ਸਿੱਖਾਂ ਦੇ ਨਾਲ ਮਸਲਾ ਬਣਿਆ ਸੀ, ਉਸ ਵੇਲੇ ਇਹਨਾਂ ਵਿੱਚੋਂ ਕੋਈ ਵੀ ਸਾਡੇ ਲਈ ਹਾਂ ਦਾ ਨਾਅਰਾ ਨਹੀਂ ਸੀ ਮਾਰ ਰਿਹਾ। ਸੋ ਹੁਣ ਇਹ ਮੁਲਕ ਜਿਹੜਾ ਹੈ, ਮੋਦੀ ਸਰਕਾਰ ਦੇ ਮੌਕੇ ਪੂਰੀ ਤਰ੍ਹਾਂ ਗੱਲ ਨੰਗੀ ਹੋ ਰਹੀ ਆ ਕਿ ਭਾਰਤ ਵਿੱਚ ਵਸਦੇ ਹੋਰ ਲੋਕ ਆ ਜਿਹੜੇ, ਉਹਨਾਂ ਦਾ ਇੱਥੇ ਜਿਉਣਾ ਹੁਣ ਮੁਸ਼ਕਲ ਆ, ਤੇ ਇਹ ਮੁਲਕ ਹਿੰਦੂ ਕੱਟੜਵਾਦ ਦਾ ਗੜ੍ਹ ਬਣਦਾ ਜਾ ਰਿਹਾ। ਮੁਲਕ ਦੀ ਸਭ ਤੋਂ ਵੱਡੀ ਘੱਟ ਗਿਣਤੀ ਮੁਸਲਮਾਨ ਕੌਮ ਨੂੰ ਨਿਸ਼ਾਨਾ ਬਣਾ ਕੇ ਜੋ ਕੁਝ ਕੀਤਾ ਜਾ ਰਿਹਾ, ਤੇ ਉਹਦਾ ਵਿਰੋਧ ਕਰਨ ਵਾਲਿਆਂ ਨੂੰ ਦੇਖ ਕੇ ਸਿੱਖਾਂ ਦਾ ਇਹ ਕਹਿਣਾ ਸੁਭਾਵਕ ਹੀ ਆ ਵੀ ਜੇ ਪਿਛਲੇ 60-70 ਸਾਲ ਸਾਡੀ ਦਿਹਾਈ, ਸਾਡੀ ਗੱਲ ਸੁਣੀ ਹੁੰਦੀ ਨਾ, ਤਾਂ ਤੁਹਾਨੂੰ ਸ਼ਾਇਦ ਇਹ ਦਿਨ ਨਾ ਦੇਖਣੇ ਪੈਂਦੇ। ਮੋਦੀ ਸਰਕਾਰ ਨੇ ਕਾਨੂੰਨ ਹੀ ਇਹੋ ਜਿਹੇ ਬਣਾਉਣੇ ਸ਼ੁਰੂ ਕਰਤੇ ਹੈ ਕਿ ਹਿੰਦੂ ਕੱਟੜਵਾਦ ਨੂੰ ਬਲ ਮਿਲਦਾ ਹੈ, ਤੇ ਭਾਰਤ ਵਿੱਚ ਵਸਦੇ ਮੁਸਲਮਾਨਾਂ, ਈਸਾਈਆਂ, ਸਿੱਖਾਂ, ਦਲਿਤਾਂ ਤੇ ਹੋਰ ਲੋਕਾਂ ਦੀ ਗੱਲ ਤਾਂ ਇੱਕ ਪਾਸੇ ਵੀ ਹਿੰਦੂ ਵੀ ਕੜਪਦੇ ਫਿਰਦੇ। ਕਦੇ 3 ਤਲਾਕ ਦਾ ਮਸਲਾ, ਕਦੇ ਕਸ਼ਮੀਰ ਦੀ ਧਾਰਾ 370 ਖਤਮ ਕਰਕੇ ਉੱਥੇ ਕੇਂਦਰੀ ਸ਼ਾਸਿਤ ਪ੍ਰਦੇਸ਼ ਬਣਾਉਣ ਦਾ ਮਸਲਾ, ਕਦੇ ਨਾਗਰਿਕਤਾ ਸੋਧ ਬਿੱਲ, ਕਦੇ ਨੈਸ਼ਨਲ ਰਜਿਸਟਰ ਆਫ ਸਿਟੀਜ਼ਨ। ਇਹ ਜਿਹੜਾ ਸਾਰਾ ਕੁਝ ਵਾਪਰ ਰਿਹਾ, ਇਹਦੇ ਵਿੱਚ ਭਾਰਤ ਦੇ ਨਾਗਰਿਕਾਂ ਦੇ ਵਿੱਚ ਡਰ, ਅਸੁਰੱਖਿਆ, ਨਫ਼ਰਤ, ਵਿਰੋਧ ਤੇ ਹਿੰਸਾ, ਇਹ ਸਾਰਾ ਕੁਝ ਭਰਿਆ ਜਾ ਰਿਹਾ। ਤੇ ਜਿਹੜਾ ਵੀ ਵਿਰੋਧ ਕਰਦਾ, ਉਹਨੂੰ ਦਰੜ ਸੁੱਟਣ ਦੇ ਲਈ ਬਿਲਕੁਲ ਉਹੀ ਢੰਗ ਤਰੀਕੇ ਜਿਹੜੇ ਹਿਟਲਰ ਨੇ ਅਪਣਾਏ ਸੀ, ਉਹੀ ਢੰਗ ਤਰੀਕੇ ਅਪਣਾਏ ਜਾ ਰਹੇ। ਜਦੋਂ ਮੁਲਕ ਦੇ ਹਰੇਕ ਨਾਗਰਿਕ ਨੂੰ ਇਹ ਡਰ, ਖਦਸ਼ੇ, ਸੰਤਾਪ ਤੇ ਤਣਾਅ ਹੇਠ ਜਾਣਾ ਪਵੇ ਕਿ ਪਤਾ ਨਹੀਂ ਕਦੋਂ ਕਹਿ ਦੇਣਾ ਕਿ ਤੈਨੂੰ ਹੁਣ ਭਾਈ ਡਿਟੈਂਸ਼ਨ ਸੈਂਟਰ 'ਚ ਰਹਿਣਾ ਪਿਆ ਕਰੂਗਾ, ਤੇ ਜਦ ਤੂੰ ਸਹੀ ਸਿੱਧ ਕਰ ਦੇਵੇਂਗਾ ਆਪਦੇ ਆਪ ਨੂੰ, ਤਾਂ ਹੀ ਬਾਹਰ ਆ ਸਕੇਗਾ। ਤਾਂ ਇਹੋ ਜਿਹੇ ਮਾਹੌਲ ਵਿੱਚ ਹੜਬੜੀ ਮਚਣੀ, ਖਲਬਲੀ ਮਚਣੀ ਸੁਭਾਵਿਕ ਗੱਲ ਆ। ਤੇ ਇਸ ਵੇਲੇ ਸਾਰੇ ਭਾਰਤੀ ਨਾਗਰਿਕਾਂ ਨੂੰ ਇਹੀ ਲੱਗਦਾ ਕਿ ਪਤਾ ਨਹੀਂ ਕਦੋਂ ਕਹਿ ਦੇਣਾ ਕਿ ਤੂੰ ਇਸ ਮੁਲਕ ਦਾ ਨਾਗਰਿਕ ਨਹੀਂ, ਤੇ ਚੱਲ ਭਾਈ ਨਜ਼ਰਬੰਦੀ ਕੇਂਦਰ ਬਣਾਇਆ ਫਲਾਣੇ ਥਾਂ ਤੇ, ਉੱਥੇ ਪਹੁੰਚ। ਬੇਸ਼ੱਕ ਇਹਨਾਂ ਕਾਨੂੰਨਾਂ ਦੇ ਲਾਭ ਗਿਣਾ ਕੇ ਭਾਰਤੀਆਂ ਨੂੰ ਸੰਤੁਸ਼ਟ ਕਰਨ ਦੇ ਬੜੇ ਯਤਨ ਹੋ ਰਹੇ ਨੇ, ਤੇ ਸਾਫ਼ ਦਿਸਦਾ ਹੈ ਕਿ ਵਿਰੋਧੀ ਆਵਾਜ਼ਾਂ ਨੂੰ ਛਿੱਤਰ ਨਾਲ ਦਬਾਉਣ ਦੇ ਲਈ ਯਤਨ ਹੋ ਰਹੇ ਨੇ, ਤੇ RSS ਆਪਦੇ ਭਗਵੇਂ ਏਜੰਡੇ ਨੂੰ ਲੈ ਕੇ ਅੱਗੇ ਵਧੇਗੀ। ਪਰ ਮੁਲਕ ਦੇ ਵਿੱਚ ਇਹਨਾਂ ਕਾਨੂੰਨਾਂ ਦੇ ਖਿਲਾਫ ਜਿਹੜੇ ਖਦਸ਼ੇ ਨੇ ਜਾਂ ਰੋਹ ਆ, ਨਾ ਉਹ ਘਟਿਆ ਤੇ ਨਾ ਉਹ ਮੁੱਕਿਆ। ਉਧਰੋਂ ਇਹ ਕਾਨੂੰਨ ਪਾਸ ਹੋ ਰਹੇ ਨੇ, ਤੇ ਨਾਲ ਹੀ ਮੁਲਕ ਭਰ ਦੇ ਵਿੱਚ ਚੁਣ ਕੇ ਮੁਸਲਮਾਨਾਂ ਨੂੰ ਜ਼ੁਲਮਾਂ ਦਾ ਸ਼ਿਕਾਰ ਬਣਾਇਆ ਜਾ ਰਿਹਾ। ਸਰਕਾਰ ਦੇ ਵਜ਼ੀਰ ਤੇ ਮੰਤਰੀ ਤਾਂ
ਭਾਰਤੀਆਂ ਨੂੰ ਸੰਤੁਸ਼ਟ ਕਰਨ ਦੀ ਲੋੜ ਵੀ ਨਹੀਂ ਸਮਝਦੇ। ਤੇ ਜਦੋਂ ਬੋਲਦੇ ਨੇ ਤਾਂ ਪਹਿਲਾਂ ਜਿੰਨੇ ਵੀ ਕਾਗਜ਼ ਬਣੇ ਹੋਏ ਨੇ, ਆਧਾਰ ਕਾਰਡ, ਪੈਨ ਕਾਰਡ, ਰਾਸ਼ਨ ਕਾਰਡ, ਸਕੂਲ ਦਾ ਡੇਟ ਆਫ ਬਰਥ ਦਾ ਸਰਟੀਫਿਕੇਟ, ਸਾਰਿਆਂ ਨੂੰ ਹੀ ਕਹੀ ਜਾਂਦੇ ਆ ਵੀ ਇਹ ਨਾਗਰਿਕਤਾ ਸਿੱਧ ਕਰਨ ਲਈ ਅਯੋਗ ਨੇ। ਲੋਕ ਡਰੇ ਹੋਏ ਨੇ ਕਿ ਵੋਟਰ ਕਾਰਡ, ਰਾਸ਼ਨ ਕਾਰਡ, ਆਧਾਰ ਕਾਰਡ, ਪੈਨ ਕਾਰਡ ਤੇ ਪਾਸਪੋਰਟ ਤੇ ਹੋਰ ਸਬੂਤਾਂ ਤੇ ਹੁੰਦਿਆਂ ਕਿ ਫੇਰ ਨਾ ਫਸ ਜਾਈਏ। ਕੱਲ ਪਰਸੋਂ ਦੀ ਗੱਲ ਹੈ, ਚੰਡੀਗੜ੍ਹ ਦੇ ਵਿੱਚ 2 ਕੁੜੀਆਂ ਜਦੋਂ ਪਾਸਪੋਰਟ ਬਣਾਉਣ ਗਈਆਂ, ਉਹਨਾਂ ਨੂੰ ਕਹਿੰਦੇ ਤੁਹਾਡੀਆਂ ਤਾਂ ਸ਼ਕਲਾਂ ਨੇਪਾਲਣਾ ਜੀਆਂ ਵਰਗੀਆਂ ਲੱਗਦੀਆਂ, ਪਹਿਲੋਂ ਆਪਦੀ ਸਿਟੀਜ਼ਨਸ਼ਿਪ ਜਿਹੜੀ ਆ ਉਹ ਮਨਜ਼ੂਰ ਕਰਾਓ, ਦਿਖਾਓ ਉਹਦੇ ਡਾਕੂਮੈਂਟ, ਫਿਰ ਗੱਲ ਕਰਾਂਗੇ। ਉਹਨਾਂ ਕੋਲੇ ਸਾਰੇ ਸਰਟੀਫਿਕੇਟ ਸੀ, ਆਧਾਰ ਕਾਰਡ, ਪੈਨ ਕਾਰਡ, ਸਕੂਲ ਕਾਲਜ ਦੀ ਡਿਗਰੀ, ਪਰ ਉਹਨਾਂ ਦੀ ਗੱਲ ਕਿਸੇ ਨੇ ਨਹੀਂ ਸੁਣੀ। ਉਹ ਮਸਲਾ ਸੋਸ਼ਲ ਮੀਡੀਆ ਉੱਤੇ ਵੀ ਕਾਫੀ ਭਖਿਆ ਹੋਇਆ, ਪ੍ਰਿੰਟ ਮੀਡੀਆ 'ਚ ਵੀ ਕਾਫੀ ਭਖਿਆ ਹੋਇਆ। ਜਦੋਂ ਵੋਟਾਂ ਪੈਣੀਆਂ ਸੀ, ਉਦੋਂ ਜਿਹੜੇ ਨਾਗਰਿਕਾਂ ਨੇ ਵੋਟਾਂ ਪਾ ਕੇ, ਸਿਟੀਜ਼ਨ ਨੇ ਵੋਟਾਂ ਪਾ ਕੇ ਸਰਕਾਰਾਂ ਚੁਣੀਆਂ, ਅੱਜ ਉਹੀ ਸਿਟੀਜ਼ਨ ਹੈਰਾਨ ਹੋਏ ਪਏ ਨੇ ਵੀ ਸਾਨੂੰ ਕਹਿੰਦੇ ਆ ਦਿਖਾਓ ਸਿਟੀਜ਼ਨਸ਼ਿਪ। ਹੁਣ ਇਹ ਇੱਕ ਮਾਨਸਿਕ ਤੌਰ ਤੇ ਜ਼ੁਲਮ ਹੁੰਦਾ। ਇਹ ਇਕੱਲਾ ਮਾਨਸਿਕ ਜ਼ੁਲਮ ਨਹੀਂ, ਇਹ ਸਰੀਰਕ ਜ਼ੁਲਮ ਵੀ ਹੋ ਰਿਹਾ, ਕਿਉਂਕਿ ਆਪਦੇ ਇਤਰਾਜ਼, ਸ਼ੰਕੇ, ਖਾਦਸੇ ਤੇ ਸਵਾਲ ਪ੍ਰਗਟ ਕਰਨ ਦਾ ਅਰਥ ਬਣਾਤਾ ਵੀ ਤੁਸੀਂ ਦੇਸ਼ ਧਰੋਹ। ਸਿੱਧੀ ਜੀ ਗੱਲ ਹੈ ਵੀ ਜਿਹੜਾ ਕੁਝ ਹਿੰਦੂ ਕੱਟੜਪੰਥੀ ਕਹਿੰਦੇ ਨੇ ਉਹ ਸਾਰਾ ਕੁਝ ਮੰਨ ਲਓ, ਨਹੀਂ ਭੁਗਤੋ। ਹੋਰ ਜ਼ੁਲਮ ਹੁੰਦਾ ਕੀ ਹੈ? ਵਿਟੋਰੀਓ ਅਲਫੈਰੀ ਅਨੁਸਾਰ ਕੋਈ ਵੀ ਸਰਕਾਰ ਜਿਸ ਦੀ ਜ਼ਿੰਮੇਵਾਰੀ ਕਾਨੂੰਨ ਲਾਗੂ ਕਰਨ ਦੀ ਹੁੰਦੀ ਹੈ, ਜੋ ਕਾਨੂੰਨ ਮਰਜ਼ੀ ਨਾਲ ਬਣਾਏ ਜਾਂ ਤੋੜੇ, ਮਰਜ਼ੀ ਨਾਲ ਕਾਨੂੰਨ ਦੀ ਆਪਣੀ ਹੀ ਵਿਆਖਿਆ ਸਹੀ ਸਮਝੇ ਜਾਂ ਕਾਨੂੰਨ ਨੂੰ ਨਜ਼ਰ ਅੰਦਾਜ਼ ਕਰੇ ਜਾਂ ਸਸਪੈਂਡ ਕਰ ਦੇਵੇ, ਤੇ ਸਰਕਾਰ ਨੂੰ ਪਤਾ ਹੋਵੇ ਕਿ ਅਜਿਹਾ ਕਰਨਾ ਸਦਕਾ ਹੁਕਮਰਾਨਾਂ ਨੂੰ ਕੋਈ ਸਜ਼ਾ ਨਹੀਂ ਹੋਵੇਗੀ, ਤਦ ਇਸੇ ਨੂੰ ਜ਼ਬਰ ਤੇ ਜ਼ੁਲਮ ਕਿਹਾ ਜਾਂਦਾ ਹੈ। ਤਾਨਾਸ਼ਾਹ ਹੋਵੇ ਜਾਂ ਗਣਤੰਤਰ, ਇੱਕ ਹੋਵੇ ਜਾਂ ਅਨੇਕ, ਜੋ ਕਾਨੂੰਨ ਨਾਲ ਉੱਪਰ ਦੱਸਿਆ ਖਿਲਵਾੜ ਕਰਦਾ ਹੈ ਤਾਂ ਉਹ ਜ਼ਾਲਮ ਹੈ, ਤੇ ਜਿਹੜੀ ਪ੍ਰਜਾ ਉਸ ਦਾ ਜ਼ੁਲਮ ਬਰਦਾਸ਼ਤ ਕਰਦੀ ਹੈ ਉਹ ਗੁਲਾਮ ਹੈ। ਹਕੂਮਤ ਦੇਸੀ ਹੋਵੇ ਜਾਂ ਵਿਦੇਸ਼ੀ, ਸਾਰਿਆਂ ਉੱਪਰ ਇਹੋ ਪਰਿਭਾਸ਼ਾ ਲਾਗੂ ਹੁੰਦੀ ਹੈ। ਇਹ ਹੁੰਦਾ ਜ਼ੁਲਮ। ਤੇ ਕੀ ਇਸ ਮੁਲਕ ਵਿੱਚ ਨਹੀਂ ਹੋ ਰਿਹਾ? ਹੁਣ ਜਾਮੀਆ ਮਿਲੀਆ ਯੂਨੀਵਰਸਿਟੀ, ਅਲੀਗੜ੍ਹ ਯੂਨੀਵਰਸਿਟੀ ਤੋਂ ਲੈ ਕੇ ਹਰ ਵਿਦਿਅਕ ਅਦਾਰੇ ਦੇ ਵਿੱਚ, ਸਾਰੇ ਮੁਲਕ ਦੇ ਵਿੱਚ ਵਿਰੋਧ ਕਰ ਰਹੇ ਲੋਕਾਂ ਦੇ ਉੱਪਰ ਜਿਹੜੀ ਖਾਕੀ ਵਰਦੀ ਜ਼ੁਲਮ ਢਾ ਰਹੀ ਹੈ, ਤੇ ਨਾਲ ਹੀ ਥਾਂ ਥਾਂ ਦੇ ਉੱਤੇ ਹਿੰਦੂ ਕੱਟੜਪੰਥੀ ਨੇਤਾ ਜਿਹੜੇ ਨੇ ਉਹ ਮੁਸਲਮਾਨਾਂ ਦੇ ਖਿਲਾਫ ਨਫ਼ਰਤ ਤੇ ਹਿੰਦੂ ਰਾਸ਼ਟਰ ਬਣਾਉਣ ਲਈ ਭੜਕਾਊ ਤਕਰੀਰਾਂ ਕਰਨ ਦੇ ਨਾਲ ਨਾਲ ਦੁਨੀਆ ਨੂੰ ਇੱਕ ਸੁਨੇਹਾ ਦੇ ਰਹੇ ਨੇ ਕਿ ਬਾਕੀ ਜਿਹੜੀਆਂ ਘੱਟ ਗਿਣਤੀਆਂ ਨੇ, ਸਿੱਖੋ ਜਾਂ ਈਸਾਈਓ, ਤੁਹਾਡਾ ਕੀ ਬਣੂ? ਅਸੀਂ ਤਾਂ ਜਿਹੜੀ ਸਭ ਤੋਂ ਵੱਡੀ ਬਹੁ ਗਿਣਤੀ ਆ ਮੁਸਲਮਾਨ, ਅਸੀਂ ਤਾਂ ਉਹਨਾਂ ਨੂੰ ਬਾਣੀ ਪਾਇਆ ਹੋਇਆ। ਸੋ ਸਾਫ਼ ਦਿਖ ਰਿਹਾ ਹੈ ਕਿ ਇਸ ਮੁਲਕ ਦੇ ਵਿੱਚ ਹੁਣ ਹਿੰਦੂ ਕੱਟੜਪੰਥੀ ਤੇ ਖਾਕੀ ਵਰਦੀ ਇੱਕ ਸੁਰ ਹੋ ਗਏ। ਜਦੋਂ ਇੱਕ ਖਾਕੀ ਵਰਦੀ ਧਾਰੀ ਅਫਸਰ ਕਹਿ ਰਿਹਾ ਹੋਵੇ ਕਿ ਕਬਰਸਤਾਨ ਜਾਂ ਪਾਕਿਸਤਾਨ, ਤਾਂ ਉਸ ਮੌਕੇ ਉਹਨੂੰ ਕੋਈ ਟੋਕਣ ਦੀ ਬਜਾਏ ਉਲਟਾ ਉਹਦੀ ਹਮਾਇਤ ਹੋ ਰਹੀ ਹੋਵੇ ਸਾਰੇ ਪੁਲਿਸ ਅਫਸਰਾਂ ਵੱਲੋਂ, ਵਿਭਾਗਾਂ ਵੱਲੋਂ, ਤਾਂ ਫਿਰ ਸਾਫ਼ ਆ ਗੱਲ ਵੀ ਇਸ ਮੁਲਕ ਵਿੱਚ ਹੁਣ ਤਬਾਹੀ ਤੇ ਖਾਨਾ ਜੰਗੀ ਹੋ ਕੇ ਰਹੂਗੀ, ਮਜ਼ਹਬੀ ਕਤਲੋ ਗਾਰਦ ਹੋ ਕੇ ਰਹੂਗੀ, ਤੇ ਇਸ ਖੂਨ ਖਰਾਬੇ ਦੇ ਵਿੱਚ ਪਤਾ ਨਹੀਂ ਕਿੰਨੀਆਂ ਕੁ ਮਨੁੱਖੀ ਜਾਨਾਂ ਤੇ ਬੀਬੀਆਂ ਦੀਆਂ, ਔਰਤਾਂ ਦੀਆਂ ਇੱਜ਼ਤਾਂ ਜਿਹੜੀਆਂ ਨੇ ਉਹਨਾਂ ਦਾ ਘਾਣ ਹੋਣਾ। ਜਦੋਂ ਜਦੋਂ ਵੀ ਹਾਲਾਤ ਬੇਕਾਬੂ ਹੁੰਦੇ ਨੇ, ਜਦੋਂ ਜਦੋਂ ਵੀ ਕਿਸੇ ਥਾਂ ਦੇ ਉੱਤੇ ਕਤਲੋਗਾਰਦ ਹੁੰਦੀ ਹੈ, ਉਸ ਮੌਕੇ ਮਨੁੱਖਤਾ ਦਾ ਘਾਣ ਹੁੰਦਾ ਹੀ ਹੈ। ਤੋ ਸਾਰਾ ਭਾਰਤ ਤੇ ਸਾਰੇ ਦੁਨੀਆ ਭਰ ਦੇ UN ਤੇ ਹੋਰ ਜਿਹੜੇ ਅਦਾਰੇ ਆ ਉਹ ਇਸ ਤਬਾਹੀ ਨੂੰ
ਦਿਨੋਂ ਦਿਨ ਜਵਾਨ ਹੁੰਦੀ ਦੇਖ ਰਹੇ ਆ, ਬਰਬਾਦੀ ਨੂੰ ਆਉਂਦੀ ਨੂੰ ਦੇਖ ਰਹੇ ਆ ਤੇ ਕੁਝ ਨਹੀਂ ਕਰ ਪਾ ਰਹੇ। ਇੱਕ ਪਾਸੇ ਤਾਂ ਹਾਲਾਤ ਹੱਥੋਂ ਨਿਕਲਦੇ ਦਿਸ ਰਹੇ ਨੇ, ਦੂਜੇ ਪਾਸੇ ਇਸ ਮੁਲਕ ਦੇ ਹੁਕਮਰਾਨਾਂ ਦਾ ਏਜੰਡਾ ਇੱਕੋ ਹੀ ਆ ਵੀ ਜੋ ਮਰਜ਼ੀ ਕੋਈ ਕਵੇ ਤੇ ਜੋ ਮਰਜ਼ੀ ਕਹੇ, ਜੋ ਮਰਜ਼ੀ ਸੁਣੇ ਤੇ ਜੋ ਮਰਜ਼ੀ ਕੋਈ ਕਵੇ, ਆਪਾਂ ਇੱਕ ਨਿਕਾਤੀ ਪ੍ਰੋਗਰਾਮ ਰੱਖਣਾ ਵੀ ਹਿੰਦੂ ਰਾਸ਼ਟਰ ਬਣਾਉਣਾ। ਬੁੱਧੀਜੀਵੀ ਫਤਵੇ ਦੇ ਰਹੇ ਨੇ ਕਿ ਇਹ ਜਿਹੜਾ ਸਾਲ ਲੰਘ ਕੇ ਗਿਆ, ਇਹ ਸੰਵਿਧਾਨ ਅਤੇ ਸੰਵਿਧਾਨਕ ਸੰਸਥਾਵਾਂ ਉੱਤੇ ਹਮਲਿਆਂ ਲਈ ਜਾਣਿਆ ਜਾਵੇਗਾ, ਪਰ ਹਿੰਦੂ ਰਾਸ਼ਟਰ ਦੀ ਜਿੱਦ ਬਣਾਉਣ ਦੀ ਜਿੱਦ ਫੜੀ ਬੈਠੇ ਲੋਕਾਂ ਨੂੰ ਕੁਝ ਨਹੀਂ ਸੋਚਦਾ, ਕੁਝ ਨਹੀਂ ਸੁਣਦਾ ਉਹਨਾਂ ਨੂੰ। ਜਮਹੂਰੀਅਤ ਨੂੰ ਦਰੜ ਕੇ ਤਾਨਾਸ਼ਾਹੀ ਨੂੰ ਮਜ਼ਬੂਤ ਕਰਨ ਦੇ ਹਿੰਦੂ ਤਵੀ ਅਮਲਾਂ ਦੇ ਸਾਹਮਣੇ ਕਾਂਗਰਸ ਤੇ ਹੋਰ ਸਿਆਸੀ ਦਲ ਇੰਨੇ ਬੇਵੱਸ ਤੇ ਲਾਚਾਰ ਨੇ ਵੀ ਕਹਿਣ ਸੁਣਨ ਵਾਲੀ ਗੱਲ ਹੀ ਨਹੀਂ ਰਹੀ। ਸਮਝ ਹੀ ਨਹੀਂ ਆ ਰਹੀ ਕਾਂਗਰਸੀਆਂ ਨੂੰ, ਕਾਮਰੇਡਾਂ ਨੂੰ ਤੇ ਹੋਰਾਂ ਨੂੰ ਕਿ ਮੋਦੀ ਸਰਕਾਰ ਦੇ ਤੇ ਆਰਐਸਐਸ ਦੇ ਏਜੰਡੇ ਦਾ ਕਿਵੇਂ ਵਿਆਖਿਆ ਕਰਨੀ ਆ ਤੇ ਕਿਵੇਂ ਵਿਰੋਧ ਕਰਨਾ। ਬੇਭਰੋਸਗੀ ਦਾ ਆਲਮ ਇਹ ਹੈ ਕਿ ਝਾਰਖੰਡ ਵਿੱਚ ਭਾਜਪਾ ਦੀ ਸਰਕਾਰ ਅਤੇ ਮੁਲਕ ਭਰ ਵਿੱਚ ਘਟ ਰਹੇ ਵੋਟ ਪ੍ਰਤੀਸ਼ਤ ਨੂੰ ਹਿੰਦੂ ਤਵੀਆਂ ਦੀ ਚਾਲ ਮੰਨਿਆ ਜਾ ਰਿਹਾ ਕਿ ਇਹ ਈਵੀਐਮ ਦੇ ਵਿੱਚ ਵਿਸ਼ਵਾਸ ਬਹਾਲ ਰੱਖਣ ਦੇ ਲਈ ਕੀਤਾ ਜਾ ਰਿਹਾ। ਇਹ ਇੰਨੀ ਮਤਲਬ ਕਿ ਬੇਭਰੋਸਗੀ ਹੈ। ਹਿੰਦੂ ਕੱਟੜਵਾਦ ਦਾ ਜਿਹੜਾ ਜਨਮ ਆ, ਇਹ ਦਿਨੋਂ ਦਿਨ ਵੱਡਾ ਹੁੰਦਾ ਜਾ ਰਿਹਾ। ਇਸ ਜਿੰਨ ਨੇ ਅਡਵਾਨੀ, ਵਾਜਪਾਈ ਵਰਗੇ ਜਿਹੜੇ ਕਿਸੇ ਵੇਲੇ ਬਹੁਤ ਵੱਡੇ ਹਿੰਦੂ ਕੱਟੜਪੰਥੀ ਜਾਪਦੇ ਸੀ, ਉਹਨਾਂ ਦੇ ਸਾਹਮਣੇ ਨਵੇਂ ਹੀਰੋ ਖੜੇ ਕਰਤੇ ਲਿਆ ਕੇ ਮੋਦੀ ਤੇ ਅਮਿਤ ਸ਼ਾਹ। ਹੁਣ ਅਡਵਾਨੀ ਤੇ ਵਾਜਪਾਈ ਦਾ ਕੱਖ ਵੀ ਨਹੀਂ ਲੱਗਦੇ। ਹੁਣ ਮੋਦੀ ਤੇ ਅਮਿਤ ਸ਼ਾਹ ਜਿਹੜੇ ਨੇ ਉਹ ਬੜੇ ਵੱਡੇ ਖਤਰਨਾਕ ਹਿੰਦੂ ਕੱਟੜਪੰਥੀ ਦਿਖਦੇ ਆ, ਤੇ ਨਾਲ ਹੀ ਇਹਨਾਂ ਦੇ ਮਗਰ ਯੋਗੀ ਆਦਿੱਤਿਆਨਾਥ, ਸਾਧਵੀ ਪ੍ਰਗਿਆ ਵਰਗੇ ਇਹ ਸਾਰੇ ਇੱਕ ਲਾਈਨ 'ਚ ਲੱਗੇ ਹੋਏ ਨੇ। ਤੇ ਹਰੇਕ ਹਿੰਦੂ ਕੱਟੜਪੰਥੀ ਨੂੰ ਪਹਿਲੋਂ ਵਾਲੇ ਨਾਲੋਂ ਵੱਧ ਜ਼ਹਿਰ ਉਗਲ ਕੇ ਉਹਦੀ ਥਾਂ ਲੈਣ ਦੀ ਇੱਛਾ। ਤੇ ਭਾਰਤੀ ਹਿੰਦੂ ਕੱਟੜਪੰਥੀ ਜਿਹੜਾ ਲੌਂਗ ਲਾਣਾ, ਉਹ ਕਹਿੰਦਾ ਹੈ ਕਿ ਪਹਿਲੋਂ ਵਾਲੇ ਨਾਲੋਂ ਵੱਧ ਸਖਤ, ਪਹਿਲੋਂ ਵਾਲੇ ਨਾਲੋਂ ਵੱਧ ਸ਼ੈਤਾਨ ਜਿਹੜਾ ਹਿੰਦੂ ਹੋਏਗਾ ਉਹਨੂੰ ਅਸੀਂ ਆਗੂ ਮੰਨ ਲਾਂਗੇ। ਤੋਂ ਪਹਿਲੇ ਦੀ ਥਾਂ ਲੈਣ ਲਈ ਦੂਜੇ ਨੂੰ ਪਹਿਲੇ ਨਾਲੋਂ ਆਪਦੇ ਆਪ ਨੂੰ ਹੋਰ ਵੱਧ ਦ੍ਰਿੜ, ਪ੍ਰਪੱਕ ਤੇ ਕੱਟੜਪੰਥੀ ਹਿੰਦੂ ਸਾਬਤ ਕਰਨਾ ਪੈ ਰਿਹਾ। ਇਹ ਜਿੰਨ ਜਿਹੜਾ ਹਿੰਦੂ ਕੱਟੜਵਾਦ ਦਾ, ਇਹ ਪਤਾ ਨਹੀਂ ਕਿੰਨੇ ਕੁ ਹਿੰਦੂਆਂ ਨੂੰ ਖਾਊਗਾ, ਤੇ ਹਰੇਕ ਨੂੰ ਹਿੰਦੂਤਵ ਨੂੰ ਖੁਸ਼ ਕਰਨ ਲਈ ਕੱਟੜ ਬਣ ਕੇ ਦਿਖਾਉਣਾ ਪਊਗਾ। ਸਾਫ਼ ਜੀ ਗੱਲ ਹੈ ਕਿ ਇਸ ਮੁਲਕ ਵਿੱਚ ਹੁਣ ਹਕੂਮਤੀ ਤੰਤਰ ਵਿੱਚ ਵੀ ਉਹੀ ਬੰਦਾ ਕਾਮਯਾਬ ਹੋਊਗਾ ਜਿਹੜਾ ਹਿੰਦੂ ਕੱਟੜਵਾਦ ਦਾ ਝੰਡਾ ਬਰਦਾਰ ਹੋਊਗਾ, ਤੇ ਉਹਦੀ ਕੋਈ ਥਾਂ ਨਹੀਂ ਹੋਵੇਗੀ ਜਿਹੜਾ ਇਹ ਤੋਂ ਬਗੈਰ ਲਿਬਰਲ ਸੋਚ ਦੀ ਗੱਲ ਕਰੂਗਾ। ਇਹੀ ਸਭ ਕੁਝ ਮੁਲਕ ਦੇ ਆਮ ਸਮਾਜਿਕ ਖੇਤਰ ਵਿੱਚ ਵਾਪਰਨ ਦੀ ਸੰਭਾਵਨਾ ਹੈ। ਹਿੰਦੂ ਕੱਟੜਵਾਦ ਦੀ ਅਧੀਨਗੀ ਪ੍ਰਵਾਨ ਕਰਨ ਵਾਲੇ ਤਾਂ ਫੇਰ ਬਚੇ ਰਹਿਣਗੇ, ਪਰ ਦੂਜਿਆਂ ਦਾ ਜਿਉਣਾ ਦੁੱਭਰ ਹੋ ਜਾਊਗਾ। ਬੇਸ਼ੱਕ ਹੁਣ ਮੁਸਲਮਾਨਾਂ ਤੇ ਹਮਲਾ ਹੋ ਰਿਹਾ ਦਿਖਦਾ ਹੈ, ਪਰ ਬਚਣਾ ਕੋਈ ਨਹੀਂ, ਬਾਰੀ ਸਾਰਿਆਂ ਦੀ ਆਉਣੀ। ਹਰੇਕ ਹਿੰਦੂ ਕੱਟੜਪੰਥੀ ਆਪਦੇ ਤੋਂ ਪਹਿਲਾਂ ਜਿਹੜਾ ਗੱਦੀ ਤੇ ਬੈਠਾ, ਜਿਸ ਹਿੰਦੂ ਕੱਟੜਪੰਥੀ ਨੇ ਭਾਈ ਮੋਦੀ ਸਾਹਿਬ ਦੀ ਗੱਦੀ ਲੈਣੀ ਆ ਨਾ, ਉਹਨੂੰ ਮੋਦੀ ਨਾਲੋਂ ਵੱਧ ਸਖਤ ਬਣ ਕੇ ਦਿਖਾਉਣਾ ਪਊਗਾ। ਤੇ ਜਿਹਨੇ ਅਮਿਤ ਸ਼ਾਹ ਦੀ ਗੱਦੀ ਲੈਣੀ ਆ, ਉਹਨੂੰ ਅਮਿਤ ਸ਼ਾਹ ਨਾਲੋਂ ਵੱਧ ਕੱਟੜ ਬਣ ਕੇ ਦਿਖਾਉਣਾ ਪਊਗਾ। ਇਹ ਜਿਹੜੀ ਲੀਹ ਪਾਈ ਜਾ ਰਹੀ ਹੈ
ਇਹਦਾ ਟਰੈਪ ਜਿਹੜਾ ਬੜਾ ਵੱਡਾ, ਇਸੇ ਕਰਕੇ ਹਰ ਜਿਹੜਾ ਹਿੰਦੂ ਲੀਡਰ ਵਾ ਉਹ ਪਹਿਲੋਂ ਵਾਲੇ ਸੀਟ ਉੱਤੇ ਬੈਠੇ ਨੂੰ ਢਾਹ ਲਾਉਣ ਲਈ ਇੰਨੀ ਖਤਰਨਾਕ, ਇੰਨੀ ਭੈੜੀ ਤੇ ਇੰਨੀ ਮਾੜੀ ਗੱਲ ਕਹਿੰਦਾ ਹੈ ਕਿ ਕਹਿਣ ਸੁਣਨ ਵਾਲੀ ਗੱਲ ਨਹੀਂ। ਜਿਹੜੀਆਂ ਵੀਡੀਓਜ਼ ਦੇ ਵਿੱਚ ਜਿਵੇਂ ਉਹ ਆਮ ਹਿੰਦੂਆਂ ਨੂੰ, ਕੋਈ ਕਹਿੰਦਾ ਵੱਧ ਤੋਂ ਵੱਧ ਹਿੰਦੂ ਬੱਚੇ ਪੈਦਾ ਕਰੋ, ਕੋਈ ਕਹਿੰਦਾ ਵੱਧ ਤੋਂ ਵੱਧ ਹਥਿਆਰ ਰੱਖੋ, ਕੋਈ ਹੋਰ ਸੁਨੇਹਾ ਦੇ ਰਿਹਾ। ਔਰ ਇਹ ਸਾਰੇ ਦੇ ਸਾਰੇ ਹਿੰਦੂ ਕੱਟੜਪੰਥੀ ਆ ਜਿਹੜੇ, ਉਹ ਮੁਸਲਮਾਨਾਂ ਨੂੰ ਨਹੀਂ ਕਹਿ ਰਹੇ ਕਿ ਕਬਰਸਤਾਨ ਜਾਂ ਪਾਕਿਸਤਾਨ, ਅਸਲ ਵਿੱਚ ਉਹ ਭਾਰਤ ਦੇ ਸਾਰੇ ਹਿੰਦੂਆਂ ਨੂੰ ਕਹਿ ਰਹੇ ਆ ਕਿ ਅਸੀਂ ਤੁਹਾਡੇ ਲਈ ਉਹ ਸਾਰਾ ਕੁਝ ਕਰਾਉਣ ਨੂੰ ਤਿਆਰ ਆ, ਜੇਕਰ ਤੁਸੀਂ ਸਾਨੂੰ ਸੱਤਾ ਦਿੰਦੇ ਹੋ, ਜਿਹਦੇ ਨਾਲ ਪਿਛਲੀਆਂ ਸਦੀਆਂ ਦੇ ਵਿੱਚ ਜੋ ਬੇਪੱਤੀ, ਜੋ ਹੀਣਤਾ ਦਾ ਅਹਿਸਾਸ ਜਿਸ ਤਰੀਕੇ ਦੇ ਨਾਲ ਪਿਛਲੀਆਂ ਸਦੀਆਂ ਵਿੱਚ ਹਿੰਦੂਆਂ ਨੂੰ ਭੋਗਣਾ ਪਿਆ, ਉਹਦੀ ਜਿਹੜੀ ਆ ਥੋੜੀ ਬਹੁਤੀ ਭਰਪਾਈ ਆ ਉਹ ਹੋ ਸਕੀ। ਹਕੀਕਤ ਇਹ ਹੈ ਕਿ ਮੁਗਲਾਂ ਪਠਾਣਾਂ ਨੇ ਸਿੱਖਾਂ ਉੱਤੇ ਵੀ ਜ਼ੁਲਮ ਕੀਤੇ ਤੇ ਹਿੰਦੂਆਂ ਤੇ ਵੀ ਕੀਤੇ, ਪਰ ਉਸ ਦੌਰ ਦੇ ਵਿੱਚ ਸਿੱਖਾਂ ਨੇ ਨਾਲ ਦੀ ਨਾਲ ਬਹੁਤ ਹਿਸਾਬ ਨਿਬੇੜ ਦਿੱਤੇ। ਜੇਕਰ ਦਰਬਾਰ ਸਾਹਿਬ ਨੂੰ ਢਹਿ ਢੇਰੀ ਕੀਤਾ, ਅਕਾਲ ਤਖਤ ਸਾਹਿਬ ਤੇ ਹਮਲੇ ਹੋਏ, ਤਾਂ ਨਾਲ ਦੀ ਨਾਲ ਸਿੱਖਾਂ ਨੇ ਦੋ ਕੰਮ ਕੀਤੇ। ਇੱਕ ਤਾਂ ਇਮਾਰਤਾਂ ਗੁਰਧਾਮਾਂ ਦੀਆਂ ਦੁਬਾਰਾ ਉਸਾਰ ਲੈਣੀਆਂ, ਤੇ ਲੱਗਦੀ ਵਾਹ ਜਿਹੜਾ ਸੀਗਾ ਹਿਸਾਬ ਕਿਤਾਬ ਵੀ ਬਰਾਬਰ ਕਰ ਦੇਣਾ। ਹੁਣੇ ਪਾਣੀਪਤ ਨਾਂ ਦੀ ਇੱਕ ਫਿਲਮ ਬਣਾਈ ਗਈ ਆ, ਉਹਦੇ ਵਿੱਚ ਅਬਦਾਲੀ ਦੇ ਹਮਲੇ ਦੀ, ਮਰਾਠਿਆਂ ਨਾਲ ਲੜਾਈ ਦਾ ਜ਼ਿਕਰ ਆ। ਮਰਾਠਿਆਂ ਨੇ ਅਬਦਾਲੀ ਨਾਲ ਟੱਕਰ ਲਈ ਤੇ ਅਬਦਾਲੀ ਨੇ ਉਹਨਾਂ ਨੂੰ ਇਹੋ ਜਿਹਾ ਤਹਿ ਤੇਗ ਕੀਤਾ ਕਿ ਮੁੜ ਕੇ ਮਰਾਠਾ ਸ਼ਕਤੀ ਜਿਹੜੀ ਆ ਉਹ ਪੈਰਾਂ ਸਿਰ ਨਹੀਂ ਹੋ ਸਕੀ। ਤੇ ਉਹੀ ਕੰਮ ਜਿਹੜਾ ਮਰਾਠਿਆਂ ਨਾਲ ਕੀਤਾ ਸੀ, ਉਹੀ ਗੱਲ ਕਰਨ ਦੇ ਲਈ ਜਦੋਂ ਅਬਦਾਲੀ ਨੇ ਵੱਡਾ ਘੱਲੂ ਘਾਰਾ ਵਪਰਾਇਆ, ਜਿੱਦਣ ਅੱਧੀ ਕੌਮ ਇੱਕੋ ਦਿਨ ਚ ਵੱਢਤੀ, ਬਹੁਤ ਵੱਡੇ ਪੱਧਰ ਤੇ ਵੱਡੇ ਘੱਲੂ ਘਾਰੇ ਚ ਸ਼ਹੀਦੀਆਂ ਹੋਈਆਂ ਸੀ, ਪਰ ਮਹੀਨੇ 6 ਨਹੀਂ ਪੈਣ ਦਿੱਤੇ ਸਿੰਘਾਂ ਨੇ। ਅਬਦਾਲੀ ਨੇ ਜਦੋਂ ਕਿਹਾ ਵੀ ਬਹਿ ਕੇ ਗੱਲ ਨਿਬੇੜ ਲਈਏ, ਤਾਂ ਜਿਹੜੇ ਵਕੀਲ ਗਏ ਸੀ ਉਹਨਾਂ ਨੂੰ ਸਿੱਧਾ ਕਹਿਤਾ ਵੀ ਗੱਲਾਂ ਤਾਂ ਆਪਣੀਆਂ ਹੋਣਗੀਆਂ, ਪਰ ਹੋਣਗੀਆਂ ਉਦਣ ਜਿੱਦਣ ਤੁਸੀਂ ਸਾਨੂੰ ਮੈਦਾਨੇ ਜੰਗ ਦੇ ਵਿੱਚ ਸਾਹਮਣੇ ਦਿਖੋਗੇ ਤੇ ਖੰਡਰਾਂ ਦੇ ਉੱਤੇ ਖੜ ਕੇ ਰਾਜੀਨਾਮੇ ਨਹੀਂ ਹੁੰਦੇ। ਸਾਡੇ ਗੁਰਧਾਮ, ਸਾਡੀਆਂ ਇਤਿਹਾਸਕ ਇਮਾਰਤਾਂ, ਪਹਿਲੋਂ ਇਹ ਲੇਖਾ ਲੈ ਲਈਏ ਫਿਰ ਗੱਲ ਕਰਾਂਗੇ। ਤੇ 7-8 ਮਹੀਨੇ ਦੇ ਅੰਦਰ ਅੰਦਰ ਅੰਮ੍ਰਿਤਸਰ ਦੇ ਕੋਲ ਮਾਹਲ ਪਿੰਡ ਦੇ ਲਾਗੇ ਅਬਦਾਲੀ ਦੀ ਉਹ ਭਿਆਨ ਕਰਾਈ ਸਿੰਘਾਂ ਨੇ। ਉਹ ਏਸ਼ੀਆ ਦਾ ਜੇਤੂ ਆਪਦੇ ਆਪ ਨੂੰ ਸਮਝਣ ਵਾਲਾ ਬੜੀ ਵੱਡੀ ਤਾਕਤ ਸੀ। ਉਸ ਅਹਿਮਦ ਸ਼ਾਹ ਅਬਦਾਲੀ ਨੂੰ ਇੱਥੋਂ ਰਾਤੋਂ ਰਾਤ ਪੂਛ ਜਿਹੜੀ ਸੀ ਚੱਡਿਆਂ 'ਚ ਲੈ ਕੇ ਇਤਿਹਾਸ ਨੇ ਭੱਜਦਿਆਂ ਹੋਇਆਂ ਦੇਖਿਆ। ਅੰਮ੍ਰਿਤਸਰ ਤੋਂ ਸਿੱਧਾ ਲਾਹੌਰ ਤੇ ਰਾਤੋਂ ਰਾਤੀ ਤਿੱਤਰ ਹੋ ਗਿਆ, ਮੁੜ ਕੇ ਕਾਬਲ ਕੰਧਾਰ ਤੋਂ ਵਾਪਸ ਇੱਧਰ ਨੂੰ ਆਉਣ ਦੀ ਜ਼ਰੂਰਤ ਨਹੀਂ ਪਈ। ਸਿੱਖਾਂ ਦੇ ਉੱਤੇ ਵੀ ਬਥੇਰੇ ਜ਼ੁਲਮ ਹੋਏ, ਪਰ ਸਿੱਖਾਂ ਨੇ ਮੁਸਲਮਾਨਾਂ ਤੋਂ, ਮੁਗਲਾਂ ਪਠਾਣਾਂ ਤੋਂ ਨਾਲ ਦੀ ਨਾਲ ਲੇਖਾ ਲੈ ਲਿਆ ਤੇ ਹਿੰਦੂ ਨੇ ਧੀਆਂ ਭੈਣਾਂ ਪੇਸ਼ ਕਰਤੀਆਂ, ਹਿੰਦੂ ਨੇ ਜ਼ੁਲਮ ਝੱਲਿਆ। ਹਿੰਦੂਆਂ ਦਾ ਵੱਡਾ ਹਿੱਸਾ ਬ੍ਰਾਹਮਣਵਾਦ ਦੇ ਜ਼ੁਲਮਾਂ ਦਾ ਸਤਾਇਆ ਹੋਇਆ ਵੱਡਾ ਹਿੱਸਾ ਤਾਂ ਮੁਸਲਮਾਨ ਹੀ ਬਣ ਗਏ। ਅੱਜ ਜਿਹੜੇ ਭਾਰਤੀ ਮੁਸਲਮਾਨਾਂ ਦੇ ਛਿੱਤਰ ਫੇਰ ਕੇ ਜ਼ੁਲਮ ਕਰਕੇ ਭਾਰਤ ਦੇ ਹਿੰਦੂ ਕੱਟੜਪੰਥੀ ਬੜੇ ਕੱਛਾਂ ਵਜਾਉਂਦੇ ਫਿਰਦੇ ਆ, ਅਸਲ ਵਿੱਚ ਇਹ ਭਾਰਤੀ ਲੋਕ ਨੇ ਜਿਹੜੇ ਮੁਗਲਾਂ ਪਠਾਣਾ ਮੁਸਲਮਾਨਾਂ ਦੇ ਦੌਰ ਦੇ ਵਿੱਚ ਉਦੋਂ ਮੁਸਲਮਾਨ ਬਣੇ। ਇਹ ਸੂਫੀਆਂ ਦੇ ਅਸਰ ਹੇਠ ਆਏ, ਚਾਹੇ ਤਲਵਾਰ ਦੇ ਜ਼ੋਰ ਹੇਠ ਆਏ, ਪਰ ਇਹਨਾਂ ਲੋਕਾਂ ਨੇ ਅਸਲ ਵਿੱਚ ਇਹ ਭਾਰਤ ਦੇ ਉਹ ਦਲਿਤ ਨੇ ਜਿਹੜੇ ਬ੍ਰਾਹਮਣ ਤੋਂ ਆਪਦਾ ਖਹਿੜਾ ਛਡਾਉਣ ਦੇ ਲਈ ਕੋਈ ਹੋਰ ਧਰਮ ਲੱਭਦੇ ਫਿਰਦੇ ਸੀ, ਤੇ ਇਸਲਾਮ ਆਇਆ ਤੇ ਇਹਨਾਂ ਨੇ ਇਸਲਾਮ ਧਾਰਨ ਕਰ ਲਿਆ। ਤੇ ਅੱਜ ਇਹਨਾਂ ਨੂੰ ਕਿਹਾ ਜਾ ਰਿਹਾ ਬਈ ਕਬਰਸਤਾਨ ਜਾਂ ਪਾਕਿਸਤਾਨ। ਸੋ ਇਸ ਵੇਲੇ ਭਾਰਤ ਦੇ ਵਿੱਚ ਹਿੰਦੂ ਕੱਟੜਵਾਦ ਦਾ ਜਿਹੜਾ ਝੰਡਾ ਉਹ ਦਿਨੋਂ ਦਿਨ ਉੱਚਾ ਹੁੰਦਾ ਜਾ ਰਿਹਾ। ਤੇ
ਇਸ ਵੇਲੇ ਸਾਨੂੰ ਸਿੱਖਾਂ ਨੂੰ ਵੀ ਸੋਚਣਾ ਚਾਹੀਦਾ, ਖਾਲਿਸਤਾਨ ਤਾਂ ਜਦੋਂ ਬਣੂ ਉਦੋਂ ਬਣੂ, ਉਹ ਤਾਂ ਜਦੋਂ ਟਾਈਮ ਲੱਗਣਾ ਹੈ। ਪਰ ਹੁਣ ਜਿਹੜੀ ਸਿਰ ਉੱਤੇ ਵਿਪਤਾ ਪਈ ਹੋਈ ਹੈ ਉਹਦਾ ਹੱਲ ਸੋਚਣ ਦੀ ਲੋੜ ਹੈ, ਕਿਉਂਕਿ ਜਿਸ ਤਰੀਕੇ ਦੀ ਤਿਆਰੀ, ਜਿਸ ਤਰੀਕੇ ਦੀ ਪਲੈਨਿੰਗ, ਜਿਸ ਤਰੀਕੇ ਦੇ ਵਰਤਾਰੇ ਇਸ ਮੌਕੇ ਵਾਪਰ ਰਹੇ ਨੇ ਉਹਦੇ ਵਿੱਚ ਸਾਰੀਆਂ ਘੱਟ ਗਿਣਤੀਆਂ ਨੂੰ ਖਤਰਾ। ਜੇ ਸਭ ਤੋਂ ਵੱਡੀ ਘੱਟ ਗਿਣਤੀ ਮੁਸਲਮਾਨਾਂ ਨੂੰ ਅਗਲੇ ਟੁੱਟ ਕੇ ਪੈ ਰਹੇ ਨੇ, ਕਟਾਪੇ ਚਾੜ ਰਹੇ ਨੇ, ਤਾਂ ਸਿੱਖਾਂ ਦਾ ਕੀ ਬਣੂਗਾ। ਪਰ ਇਸ ਵਾਰ ਅਸੀਂ ਦੇਖ ਰਹੇ ਹਾਂ ਕਿ ਸਾਡੀ ਧਾਰਮਿਕ ਤੇ ਸਿਆਸੀ ਲੀਡਰਸ਼ਿਪ ਆ ਜਿਹੜੀ, ਉਹ ਤਾਂ ਮੋਦੀ ਸਾਹਿਬ ਜਿੰਦਾਬਾਦ RSS ਦੇ ਨਾਲ ਜੱਫੀਆਂ ਪਾਈ ਫਿਰਦੀ ਆ, ਤੇ ਖਾਲਿਸਤਾਨੀ ਧਿਰ ਦੇ ਵਿੱਚੋਂ ਵੀ ਕੁਝ ਥੱਕੇ ਹਾਰੇ ਬੰਦਿਆਂ ਨੂੰ ਆਪਦੇ ਕਲਾਵੇ 'ਚ ਲੈ ਕੇ ਉਹਨਾਂ ਨੂੰ ਦਿੱਲੀ ਦਰਬਾਰ ਦੀ ਯਾਤਰਾ ਕਰਵਾ ਕੇ ਕੌਮ ਨੂੰ ਭੁਲੇਖਾ ਪਾਇਆ ਜਾ ਰਿਹਾ। ਪਰ ਸਿੱਖ ਆਪਦੀ ਜ਼ਿੰਮੇਵਾਰੀ ਜ਼ਰੂਰ ਨਿਭਾਉਣਗੇ। ਸੱਚੇ ਪਾਤਸ਼ਾਹ ਕਿਰਪਾ ਕਰਨ ਕਿ ਕੌਮ ਆਪਦੇ ਫਰਜ਼ ਨਿਭਾਵੇ। ਇੰਨੀਆਂ ਬੇਨਤੀਆਂ ਪ੍ਰਵਾਨ ਕਰਿਓ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਕੀ ਤੁਹਾਨੂੰ 30, 40 ਜਾਂ 50 ਦਿਨ ਵੇਟ ਕਰਨੀ ਪੈ ਰਹੀ ਹੈ ਤੁਹਾਡੇ ਚੈੱਕ ਲਈ? ਫਿਰ ਬ੍ਰੋਕਰਾਂ ਪਿੱਛੇ ਭੱਜਦੇ ਫਿਰਦੇ ਹੋ ਪੈਸੇ ਲਈ। ਬਹੁਤ ਜ਼ਿਆਦਾ ਟਾਈਮ ਵੇਸਟ ਹੋ ਜਾਂਦਾ ਇੱਦਾਂ ਤਾਂ। ਜੇ ਤੁਸੀਂ ਅੱਜ ਹੀ ਪੈਸੇ ਲੈਣ